ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਇਆਲ ਹੈ ਦੀਨਾ ਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪੰਜਵਾ। ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ। ਕਰ ਕਿਰਪਾ ਪ੍ਰਭ ਦੀਨ ਦਇਆਲਾ
ਤੇਰੀ ਓਟ ਪੂਰਨ ਗੋਪਾਲਾ ਰਹਾਉ। ਜਲ ਥਲ ਮਹੀਅਲ ਰਹਿਆ ਭਰ ਪੂਰੇ, ਨਿਕਟ ਵਸੈ ਨਾਹੀ ਪ੍ਰਭ ਦੂਰੇ। ਜਿਸਨੋ ਨਦਰ ਕਰੇ ਹਰ ਦੁਆਰੇ, ਜਿਸਨੋ ਨਦਰ ਕਰੇ ਸੋ ਧਿਆਏ। ਆਠ ਪਹਿਰ ਹਰ ਕੇ ਗੁਣ ਗਾਏ, ਜੀ ਜੰਤ ਸਗਲੇ ਪ੍ਰਤ ਪਾਰੇ। ਸਰਨ ਪਰਿਓ ਨਾਨਕ ਹਰ ਦੁਆਰੇ, ਅੰਤਰਜਾਮੀ ਸੋ ਪ੍ਰਭ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਅੰਤਰਜਾਮੀ ਸੋ ਪ੍ਰਭ ਪੂਰਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਐ ਗੁਰ ਸਿੱਖੋ, ਅਕਾਲ ਪੁਰਖ ਪਰਮਾਤਮਾ ਅੰਤਰਜਾਮੀ ਹੈ, ਸਰਬ ਥਾਵਾਂ ਤੇ ਵਿਆਪਕ ਹੈ। ਐਸਾ ਪੂਰਨ ਪਰਮਾਤਮਾ ਦਾ ਸਰੂਪ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ ਪੈਦਾ ਕੀਤੇ ਨੇ, ਹਰ ਇੱਕ ਜੀਵ ਦੇ ਅੰਦਰ ਜੋਤ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ। ਸਰਬੱਗ ਜੀਵਾਂ ਦੇ ਅੰਦਰ ਪਰਮਾਤਮਾ ਆਪ ਹੀ ਜੀਵਾਂ ਦੇ ਹਿਰਦੇ ਅੰਦਰ ਪ੍ਰਕਾਸ਼ਣ ਵਾਲਾ ਹੈ। ਸਾਰੀ ਸ੍ਰਿਸ਼ਟੀ ਨੂੰ ਬਣਾ ਕਰਕੇ ਸਭ ਦੀ ਪਰਵਰਿਸ਼ ਕਰਨ ਵਾਲਾ ਹੈ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਅੰਤਰਜਾਮੀ ਹੈ। ਸਾਧ ਸੰਗਤ ਜੀ, ਇਹ ਜੀਵ ਭਾਵੇਂ ਪਰਮਾਤਮਾ ਤੋਂ ਮੁਨਕਰ ਹੋਣ ਦਾ ਯਤਨ ਕਰਦਾ ਹੈ, ਪਰ ਜਿਹੜਾ ਹੈ ਹਿਰਦੇ ਦੇ ਅੰਦਰ ਹੈ, ਉਸ ਪਰਮਾਤਮਾ ਤੋਂ ਕਿਵੇਂ ਮੁਕਰਿਆ ਜਾ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ। ਜਿਵੇਂ ਪ੍ਰਤੱਖ ਵੀ ਜੀਵਨ ਦੇ ਅੰਦਰ ਮਨੁੱਖ ਕਈ ਵਾਰ ਚੋਰੀ ਕਰਦਾ, ਚਾਹੇ ਝੂਠ ਬੋਲਦਾ, ਸਾਧ ਸੰਗਤ ਜੀ ਪਾਪ ਕਰਮ ਕਰਦਾ, ਇਹ ਦੇਖ ਕਰਕੇ ਕਰਦਾ ਹੈ ਨਾ ਛੁਪਾ ਕਰਕੇ ਕਿ ਮੈਨੂੰ ਕੋਈ ਦੇਖਦਾ ਨਹੀਂ ਹੈ, ਮੈਨੂੰ ਕਿਸੇ ਨੇ ਕੋਈ ਸੁਣਿਆ ਨਹੀਂ ਹੈ। ਪਰ ਸਾਧ ਸੰਗਤ ਜੀ, ਜੇਕਰ ਕੋਈ ਸਾਹਮਣੇ ਵੀ ਹੋਵੇ ਤਾਂ ਵੀ ਮਨੁੱਖ ਡਰ ਧਾਰਨ ਕਰਦਾ ਕਿ ਮੈਨੂੰ ਕਿਤੇ ਕੋਈ ਦੇਖ ਨਾ ਲਵੇ। ਜੇ ਮੈਂ ਚੋਰੀ ਕਰਾਂਗਾ, ਛਲ ਕਰਾਂਗਾ, ਕਿਸੇ ਨਾਲ ਧੋਖਾ ਕਰਾਂਗਾ, ਠੱਗੀ ਮਾਰਾਂਗਾ, ਤੇ ਸਾਹਮਣੇ ਦੇਖ ਰਿਹਾ ਮਨੁੱਖ ਮੇਰੇ ਕੀਤੇ ਹੋਏ ਛਲ ਨੂੰ, ਧੋਖੇ ਨੂੰ ਜਾਣ ਦੇਵੇਗਾ ਤੇ ਮੇਰਾ ਅਪਜਸ ਹੋਵੇਗਾ।
ਸੰਸਾਰ ਭਰ ਦੇ ਅੰਦਰ ਮੇਰਾ ਨਿਰਾਦਰ ਹੋਵੇਗਾ, ਲੋਕ ਮੇਰੀ ਨਿੰਦਿਆ ਕਰਨਗੇ ਕਿ ਇਦਾਂ ਦੇ ਕਰਮ ਕਰਦਾ ਹੈ। ਸਾਧ ਸੰਗਤ ਜੀ, ਸਾਹਮਣੇ ਕੋਈ ਦਿਸ ਜਾਵੇ ਤਾਂ ਵੀ ਮਨੁੱਖ ਡਰਦਾ ਹੈ, ਤੇ ਜਿਹੜਾ ਹਿਰਦੇ ਘਰ ਦੇ ਅੰਦਰ ਪ੍ਰਮਾਤਮਾ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ, ਸਭ ਜੀਵਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਚੌਂਕੜਾ ਲਗਾ ਕਰਕੇ ਹਰ ਸਮੇਂ ਬੈਠਾ ਹੋਇਆ ਹੈ, ਉਸ ਪ੍ਰਮਾਤਮਾ ਦਾ ਥੋੜਾ ਜਿੰਨਾ ਵੀ ਡਰ ਨਹੀਂ ਹੈ ਜੀਵ ਦੇ ਅੰਦਰ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਅੰਤਰਜਾਮੀ ਹੈ। ਮਨੁੱਖ ਬੋਲਦਾ, ਚਾਹੇ ਸਾਧ ਸੰਗਤ ਜੀ ਕੋਈ ਕਰਮ ਕਰਦਾ ਹੈ, ਪਹਿਲਾਂ ਅੰਦਰ ਫੁਰਨਾ ਬਣਦਾ ਹੈ, ਤਾਂ ਹੀ ਜੀਵ ਕੁਝ ਨਾ ਕੋਈ ਜੀਵਨ ਦੇ ਅੰਦਰ ਕਰਮ ਦਾ ਬੀਜ ਬੀਜਦਾ। ਜੋ ਕੁਝ ਵੀ ਕਰਮ ਕਰਦਾ, ਭਾਵੇਂ ਸੁਣਨ ਦਾ, ਭਾਵੇਂ ਬੋਲਣ ਦਾ, ਭਾਵੇਂ ਅੱਖਾਂ ਦੇ ਨਾਲ ਚੰਗਾ ਮੰਦਾ ਦੇਖਣ ਦਾ, ਜੀਵਨ ਦੇ ਅੰਦਰ ਜੋ ਵੀ ਕਰਮ ਕਰਦਾ ਪਹਿਲਾਂ ਉਹਦਾ ਫੁਰਨਾ ਬਣਦਾ। ਤਾਂ ਹੀ ਸਾਧ ਸੰਗਤ ਜੀ ਕਿਹਾ ਜਾਂਦਾ ਕਿ ਤਨ ਤਾਂ ਇੱਕ ਵਸੀਲਾ ਹੈ, ਇਹ ਤਨ ਨੂੰ ਚਲਾਉਣ ਵਾਲਾ ਅਸਲ ਦੇ ਵਿੱਚ ਮਨ ਹੈ। ਜਿਵੇਂ ਕਿਸੇ ਵਾਹਨ ਦੀ ਕੋਈ ਸਾਧ ਸੰਗਤ ਜੀ ਕੋਈ ਸਵਾਰੀ ਕਰਦਾ ਨਾ, ਮੰਨ ਲਓ ਕਿ ਇੱਕ ਘੋੜਾ ਹੈ, ਗੁਰਬਾਣੀ ਵਿੱਚ ਘੋੜੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੀਆਂ ਸਿਰਲੇਖ ਹੇਠ ਇਸ ਕਾਇਆ ਨੂੰ, ਸਰੀਰ ਨੂੰ ਮਹਾਰਾਜ ਸਾਹਿਬ ਜੀ ਨੇ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਮੰਨ ਲਓ ਇੱਕ ਗੱਡੀ ਹੈ ਨਾ, ਉਹਨੂੰ ਚਲਾਉਣ ਵਾਲਾ ਤੇ ਵਿੱਚ ਡਰਾਈਵਰ ਬੈਠਾ ਹੁੰਦਾ ਹੈ। ਇਹ ਕਾਇਆ ਸਰੀਰ ਵੀ ਇੱਕ ਗੱਡੀ ਦੀ ਤਰ੍ਹਾਂ ਆਪਣੇ ਆਪ ਨਹੀਂ ਚੱਲਣ ਵਾਲੀ। ਇਹ ਡਰਾਈਵਰ ਕੌਣ ਹੈ? ਮਨ ਜਿਹੜਾ ਹੈ ਨਾ, ਜਿੱਦਾਂ ਇੰਦਰੀਆਂ ਨੂੰ ਪ੍ਰੇਰਿਤ ਕਰਦਾ, ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਰਸਨਾ ਬੋਲਦੀ ਹੈ, ਪੈਰਾਂ ਦੇ ਨਾਲ ਕਦਮ ਕਦਮ ਚੱਲਦਾ। ਚਾਹੇ ਭੱਜਣ ਨੂੰ ਜੇ ਮਨ ਕਹਿੰਦਾ ਤੇ ਫਿਰ ਪੈਰ ਜਿਹੜੇ ਭੱਜਦੇ ਕਾਹਲੀ ਦੇ ਨਾਲ, ਰਫ਼ਤਾਰ ਦੇ ਨਾਲ ਚੱਲਦੇ ਨੇ। ਹੱਥਾਂ ਦੇ ਨਾਲ ਜਿੱਦਾਂ ਦੇ ਮਨ ਚਾਹਤ ਕਰਦਾ ਉਦਾਂ ਦੇ ਕਰਮ ਕਰਦਾ। ਤੋ ਇਸੇ ਪ੍ਰਕਾਰ ਤਨ ਤਾਂ ਫਿਰ ਇੱਕ ਵਸੀਲਾ ਹੋਇਆ। ਤੇ ਸਾਧ ਸੰਗਤ ਜੀ, ਇਹ ਸਰੀਰ ਦੇ ਅੰਦਰ ਜੋ ਪ੍ਰਮਾਤਮਾ ਹਰ ਸਮੇਂ ਚੌਂਕੜਾ ਲਗਾ ਕਰਕੇ ਬੈਠਾ ਹੋਇਆ ਹੈ, ਜੋ ਵੀ ਜੀਵ ਦੇ ਅੰਦਰ ਫੁਰਨਾ ਬਣਦਾ, ਚੰਗਾ ਮੰਦਾ, ਉਹ ਪ੍ਰਮਾਤਮਾ ਜਾਣ ਲੈਂਦਾ। ਹਰ ਇੱਕ ਦੇ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਹੈ। ਤਾਂ ਹੀ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਲਿਆਂ ਦੀ ਬੁਰਿਆਂ ਦੀ ਪੀੜਾ ਪਹਿਚਾਨਣ ਵਾਲਾ, ਸਭ ਹਿਰਦਿਆਂ ਦੀ ਜਾਣਨ ਵਾਲਾ ਪ੍ਰਮਾਤਮਾ ਹੈ, ਉਹ ਅੰਤਰਜਾਮੀ ਹੈ। ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰਜਾਮੀ ਜਾਣੈ। ਸਭ ਦੇ ਦਿਲਾਂ ਦੀ ਜਾਣਦਾ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਸਰਵ ਵਿਆਪਕ ਵੀ ਹੈ। ਜਿੱਥੇ ਸਰਵ ਵਿਆਪਕ ਹੈ ਉੱਥੇ ਅੰਤਰਜਾਮੀ ਵੀ ਹੈ। ਸਭ ਥਾਵਾਂ ਤੇ ਵਰਤਣ ਵਾਲਾ ਪਰਮੇਸ਼ਰ ਜੀ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ, ਅੰਤਰਜਾਮੀ ਸੋ ਪ੍ਰਭ ਪੂਰਾ। ਉਹ ਫਿਰ ਸਾਧ ਸੰਗਤ ਜੀ ਅਧੂਰਾਪਣ ਵੀ ਨਹੀਂ ਹੈ ਪ੍ਰਮਾਤਮਾ ਦੇ ਘਰ। ਪਰਮੇਸ਼ਰ ਦੇ ਸਰੂਪ ਦੇ ਵਿੱਚ ਅਧੂਰਾਪਣ ਵੀ ਨਹੀਂ ਹੈ। ਕਿਸੇ ਵੀ ਪੱਖ ਤੋਂ, ਗੁਣਾਂ ਤੋਂ, ਗਿਆਨ ਤੋਂ, ਸਿਆਣਪਾਂ ਤੋਂ, ਸ਼ਕਤੀਆਂ ਤੋਂ, ਹਰ ਪੱਖ ਤੋਂ ਪਰਮੇਸ਼ਰ ਪੂਰਾ ਹੈ। ਸਾਧ ਸੰਗਤ ਜੀ, ਕਿੰਨੀਆਂ ਸੰਸਾਰ ਦੇ ਅੰਦਰ ਦੇਵੀ ਸ਼ਕਤੀਆਂ ਪ੍ਰਗਟ ਹੋਈਆਂ ਨੇ, ਸਮੇਂ ਅਨੁਸਾਰ ਸੰਸਾਰ ਤੋਂ ਚਲੀਆਂ ਗਈਆਂ। ਹਰ ਇੱਕ ਦੀ ਪ੍ਰਮਾਤਮਾ ਨੇ ਸੀਮਾ ਕੋਈ ਨਾ ਕੋਈ ਹੱਦ ਬੰਨਾ ਰੱਖਿਆ ਹੈ। ਜਿਤਨੇ ਵੀ ਦੇਵੀ ਦੇਵਤੇ ਹਨ, ਜਿੰਨੇ ਵੀ ਅਵਤਾਰ ਹੈ, ਉਹਨਾਂ ਦੀ ਵੀ ਪ੍ਰਮਾਤਮਾ ਨੇ ਉਮਰ ਲਿਖੀ ਹੋਈ ਹੈ। ਜਿਵੇਂ ਸੰਸਾਰ ਦੇ ਜੀਵਾਂ ਦੀ ਉਮਰਾਂ ਲਿਖੀਆਂ ਨੇ, ਆਪਣੀ ਉਮਰ ਭੋਗ ਕਰਕੇ ਜੀਵ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਦੇ ਜਿਵੇਂ ਭਜਨ ਆਉਂਦੇ ਹਨ, 14 ਇੰਦਰ ਵਿਨਾਸ਼ ਕਾਲ ਬ੍ਰਹਮੇ ਦਾ ਇੱਕ ਦਿਵਸ ਕਹਾਵੈ। 14 ਇੰਦਰ ਦੇਵਤੇ ਸਾਧ ਸੰਗਤ ਜੀ ਜਨਮ ਲੈ ਕੇ ਇੰਦਰ ਪਦਵੀ ਨੂੰ ਭੋਗ ਕਰਕੇ 14 ਵਾਰ ਚਲੇ ਜਾਂਦੇ, ਫਿਰ ਬ੍ਰਹਮਾ ਜੀ ਦਾ ਇੱਕੋ ਦਿਨ ਬਤੀਤ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਆਖਦੇ ਹੈ। ਤੋ ਇਸ ਪ੍ਰਕਾਰ ਇਹਨਾਂ ਦੇਵੀ ਦੇਵਤਿਆਂ ਦੀਆਂ ਵੀ ਪ੍ਰਮਾਤਮਾ ਨੇ ਉਮਰਾਂ ਲਿਖੀਆਂ ਹੋਈਆਂ ਨੇ। ਇੱਕ ਪਰਮੇਸ਼ਰ ਹੀ ਹੈ ਨਾ ਜਿਹੜਾ ਸਾਧ ਸੰਗਤ ਜੀ ਪੂਰਾ ਹੈ। ਇੱਕ ਪ੍ਰਮਾਤਮਾ ਹੀ ਹੈ ਨਾ ਜਿਹੜਾ ਸਦੀਵੀ ਕਾਲ ਰਹਿਣ ਵਾਲਾ ਸੱਚ ਸਰੂਪ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਦੀਵੀ ਕਾਲ ਪਰਮੇਸ਼ਰ ਸੱਚਾ ਹੈ। ਤੇ ਜੇ ਸ਼ਕਤੀਆਂ ਦੀ ਗੱਲ ਕਰਦੇ ਹਾਂ ਸਾਧ ਸੰਗਤ ਜੀ,
ਜਿਤਨੇ ਵੀ ਅਵਤਾਰ ਹੋਏ ਹਨ, ਕਿਸੇ ਵਿੱਚ 2, ਕਿਸੇ ਵਿੱਚ 4, ਕਿਸੇ ਵਿੱਚ ਆਸ, ਕਿਸੇ ਵੇਲੇ 14 ਤੇ ਕਿਸੇ ਕੋਲ 14 ਕਲਾ ਸੰਸਾਰ ਦੇ ਅੰਦਰ, ਕਿਸੇ ਕੋਲ 16 ਕਲਾ ਆਈਆਂ ਨੇ। ਧੰਨ ਹਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ, ਜਿਨ੍ਹਾਂ ਨੇ ਅਨੰਤ ਬੇਅੰਤੀ ਕਲਾ ਲੈ ਕੇ ਸੰਸਾਰ ਦੇ ਅੰਦਰ ਪ੍ਰਗਟ ਹੋਣਾ ਕੀਤਾ। ਮਹਾਰਾਜ ਸਾਹਿਬ ਜੀ ਦੀ ਸਿਮੁਖ ਵਾਕ ਪੜ੍ਹਦੇ ਹਾਂ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਦੇ ਵੀ 16 ਕਲਾ ਲੈ ਕਰਕੇ ਸੰਸਾਰ ਵਿੱਚ ਪ੍ਰਗਟ ਹੋਏ ਸਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਨੰਤ ਕਲਾ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪੈਂਦਾ, ਕਿਸੇ ਪੱਖ ਤੋਂ ਵੀ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤ ਸ਼ਕਤੀਆਂ ਦੇ ਮਾਲਕ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜੀਵਾਂ ਦਾ ਭਲਾ ਕੀਤਾ, ਸਰਗੁਣ ਸਰੂਪ ਮਨੁੱਖਾ ਜਾਮਾ ਧਾਰਨ ਕਰਕੇ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸੇ ਪ੍ਰਮਾਤਮਾ ਅੰਤਰਜਾਮੀ ਹੈ, ਸਾਧ ਸੰਗਤ ਜੀ ਸਰਬ ਵਿਆਪਕ ਹੈ, ਉੱਥੇ ਪੂਰਾ ਵੀ ਹੈ। ਤੇ ਉਸ ਪ੍ਰਮਾਤਮਾ ਦਾ ਕੀਤਾ ਹੋਇਆ ਵੀ ਸਭ ਕੁਝ ਪੂਰਾ ਹੀ ਹੁੰਦਾ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ, ਘਟ ਵੱਧ ਕਿਛ ਨਾਹੀ। ਜੋ ਕੁਝ ਪ੍ਰਮਾਤਮਾ ਕਰਦਾ ਵੀ ਸੱਚਾ ਤੇ ਪੂਰਾ ਹੀ ਕਰਦਾ ਹੈ। ਪਰਮੇਸ਼ਰ ਆਪ ਵੀ ਮਹਾਰਾਜ ਕਹਿੰਦੇ ਪੂਰਾ ਹੈ, ਸਰਬ ਵਿਆਪਕ ਹੈ ਅਤੇ ਅੰਤਰਜਾਮੀ ਹੈ। ਦਾਨ ਦੇ ਸਾਧੂ ਕੀ ਧੂਰਾ। हे ਗੁਰਸਿੱਖੋ, ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੋ, ਮਹਾਰਾਜ ਆਪਣੇ ਪਿਆਰੇ ਸਤਿਪੁਰਸ਼ਾਂ ਦੀ ਚਰਨ ਧੂੜੀ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ੋ। ਸ਼ਰਧਾ ਰੂਪ ਝੋਲੀ ਅੱਡ ਕੇ ਮਹਾਰਾਜ ਅਸੀਂ ਅਰਜ਼ੋਈ ਕਰਦੇ ਹਾਂ, ਸਾਡੇ ਹਿਰਦੇ ਅੰਦਰ ਨਿਮਰਤਾ ਦੀ, ਗਰੀਬੀ ਦੀ ਦਾਤ ਬਖਸ਼ੋ। ਮਨ ਸਾਡਾ ਹਰ ਸਮੇਂ ਮਹਾਰਾਜ ਹੰਕਾਰੀ ਹੋ ਕਰਕੇ ਰਹਿੰਦਾ ਹੈ, ਕਦੇ ਗੁਣਾਂ ਦਾ ਹੰਕਾਰ ਕਰਦਾ ਹੈ, ਕਦੇ ਗਿਆਨ ਦਾ ਹੰਕਾਰ ਕਰਦਾ ਹੈ, ਕਦੇ ਸਿਆਣਪਾਂ ਦਾ, ਕਦੇ ਚਤੁਰਾਈਆਂ ਦਾ। ਹਰ ਸਮੇਂ ਮਹਾਰਾਜ ਆਪ ਹੀ ਮਹਾਰਾਜ ਸਾਡਾ ਮਨ ਜਿਤਾਉਂਦਾ ਰਹਿੰਦਾ ਹੈ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ। ਦਾਨ ਦੇ ਸਾਧੂ ਕੀ ਧੂਰਾ। ਮਹਾਰਾਜ ਜੀ ਦਾਨ ਕਿਰਪਾ ਕਰਕੇ ਸਾਡੀ ਸ਼ਰਧਾ ਰੂਪ ਝੋਲੀ ਵਿੱਚ ਪਾ ਦੇਵੋ। ਸਤਿਪੁਰਸ਼ਾਂ ਦੀ ਚਰਨ ਧੂੜੀ ਦੀ ਦਾਤ ਮਹਾਰਾਜ ਸਾਨੂੰ ਬਖਸ਼ੋ। ਕਿਤੇ ਮਸਤਕ ਤੇ ਲੱਗ ਜਾਵੇ ਮਹਾਰਾਜ, ਮਾੜੇ ਲੇਖ ਵੀ ਮਿਟ ਜਾਂਦੇ ਐ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਸਾਧ ਸੰਗਤ ਜੀ, ਜਿੰਨੇ ਵੀ ਤੀਰਥ ਅਸਥਾਨ ਹੈ ਨਾ, ਜਾਂ ਫਿਰ ਜਿਹੜੇ ਦੇਵੀ ਦੇਵਤਿਆਂ ਦੇ ਸਥਾਪਨ ਕੀਤੇ ਹੋਏ ਤੀਰਥ ਹਨ, ਉਹ ਵੀ ਹਰ ਸਮੇਂ ਸਾਧੂ ਜਨਾਂ ਦੀ ਚਰਨਾਂ ਦੀ ਧੂੜੀ ਨੂੰ ਲੋਚਦੇ ਰਹਿੰਦੇ ਹਨ। ਹਰ ਸਮੇਂ ਕਿ ਜਿਹੜੇ ਪਾਪੀ ਜੀ ਪਾਪ ਕਰਮ ਕਰ ਕਰਕੇ ਸਾਡੇ ਅੰਦਰ ਪਾਪ ਕਰਮਾਂ ਦੀ ਮੈਲ ਦੇ ਨਾਲ ਸਾਨੂੰ ਕਾਲਿਆਂ ਕਰਕੇ ਜਾਂਦੇ ਆ ਨਾ, ਉਹ ਕਾਲਾਪਨ ਤਾਂ ਦੂਰ ਹੋਵੇਗਾ, ਸਾਨੂੰ ਉਜਲਤਾ ਤਾਂ ਮਿਲੇਗੀ ਜੇ ਕਿਤੇ ਸਾਧੂ ਦੀ ਚਰਨਾਂ ਦੀ ਧੂੜੀ ਸਾਨੂੰ ਮਿਲ ਜਾਵੇ। ਗੁਰਬਾਣੀ ਦੇ ਵਚਨ ਹਨ ਕਿ ਸਾਧ ਸੰਗਤ ਜੀ, ਜਿਹੜੀ ਗੰਗਾ ਹੈ ਉਹ ਇਸੇ ਪ੍ਰਕਾਰ ਸਰਸਤੀ ਹੈ, ਗੋਦਾਵਰੀ ਹੈ। ਇਹ ਜਿਤਨੇ ਵੀ ਸਾਧ ਸੰਗਤ ਜੀ ਤੀਰਥ ਅਸਥਾਨ ਮੰਨੇ ਜਾਂਦੇ ਹਨ, ਪ੍ਰਮੁੱਖ ਵਿਸ਼ੇਸ਼ ਕਰਕੇ। ਤੋ ਇਸ ਪ੍ਰਕਾਰ ਹੋਰ ਵੀ ਗੁਰਬਾਣੀ ਵਿੱਚ ਮਹਾਰਾਜ ਜੀ ਦੇ ਵਚਨ ਆਉਂਦੇ, ਜਿਤਨੇ ਤੀਰਥ ਦੇਵੀ ਥਾਪੇ, ਕਿ ਜਿੰਨੇ ਦੇਵੀ ਦੇਵਤਿਆਂ ਦੇ ਵੀ ਤੀਰਥ ਅਸਥਾਨ ਸਥਾਪਨ ਕੀਤੇ ਹੈ ਸਾਧ ਸੰਗਤ ਜੀ, ਉਹ ਵੀ ਸਾਧੂ ਜਨਾਂ ਦੇ ਹਰ ਸਮੇਂ ਧੂੜੀ ਨੂੰ ਲੋਚਦੇ ਰਹਿੰਦੇ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਮਹਾਰਾਜ ਦਾਨ ਦੇ ਸਾਧੂ ਕੀ ਧੂਰਾ। ਪ੍ਰਤੱਖ ਵੀ ਮਹਾਰਾਜ ਕਿਰਪਾ ਕਰੋ, ਸਾਧੂ ਜਨਾਂ ਦੇ ਚਰਨ ਧੂੜੀ ਦੀ ਦਾਤ ਬਖਸ਼ਿਸ਼ ਕਰ ਦੇਵੋ। ਮਹਾਰਾਜ ਸਾਡੇ ਮਸਤਕ ਦੇ ਮਾੜੇ ਲੇਖ ਮਿਟ ਜਾਣ, ਐਸੀ ਕਿਰਪਾ ਕਰੋ। ਤੋ ਹਿਰਦੇ ਦੀ ਗਰੀਬੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨਾ ਕਰੋ। ਕਰ ਕਿਰਪਾ ਪ੍ਰਭ ਦੀਨ ਦਇਆਲਾ। हे ਦੀਨਾ ਬੰਧੂ, ਦਇਆ ਦੇ ਘਰ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰੋ। ਮਹਾਰਾਜ ਤੁਹਾਡੀ ਕਿਰਪਾ ਹੋਵੇ ਤਾਂ ਹੀ ਤੁਹਾਡਾ ਜਸ ਗਾਇਆ ਜਾ ਸਕਦਾ ਹੈ। ਮਹਾਰਾਜ ਤੁਹਾਡੀ ਕਿਰਪਾ ਹੋਵੇ ਤਾਂ ਹੀ ਤੁਹਾਡੇ ਚਰਨਾਂ ਦਾ ਆਸਰਾ ਲਿਆ ਜਾ ਸਕਦਾ ਹੈ। ਨਹੀਂ ਤਾਂ ਮਨ ਤਾਂ ਪਤਾ ਨਹੀਂ ਕਿੰਨੇ ਕੁ ਆਸਰੇ ਬਣਾ ਕਰਕੇ ਬੈਠਦਾ ਹੈ, ਕਦੇ ਕਿਸੇ ਤਰ੍ਹਾਂ ਦਾ ਆਸਰਾ, ਕਦੇ ਕਿਸੇ ਦਾ ਆਸਰਾ ਤੱਕਦਾ ਹੈ। ਪਰ ਤੁਹਾਡੀ ਕਿਰਪਾ ਹੋਵੇ ਮਹਾਰਾਜ ਤਾਂ ਹੀ ਅਸੀਂ ਤੁਹਾਡਾ ਆਸਰਾ ਲੈ ਸਕਦੇ ਹਾਂ। हे ਦਇਆ ਦੇ ਘਰ ਪਰਮੇਸ਼ਰ, ਐਸੀ ਸਾਡੇ ਤੇ ਕਿਰਪਾ ਕਰੋ। ਤੇਰੀ ਓਟ ਪੂਰਨ ਗੋਪਾਲਾ। हे ਪਰਿਪੂਰਵਕ
ਸਰਬ ਕਲਾ ਸਮਰੱਥ ਸਰਬ ਵਿਆਪਕ ਪ੍ਰਿਥਵੀ ਪਾਲਕ ਪ੍ਰਮਾਤਮਾ, ਤੇਰੀ ਓਟ ਹਰ ਸਮੇਂ ਮਹਾਰਾਜ ਤੁਹਾਡਾ ਹੀ ਆਸਰਾ ਸਾਡੇ ਜੀਵਨ ਦੇ ਅੰਦਰ ਹੋਵੇ। ਮਨ ਕਰਕੇ ਵੀ ਮਹਾਰਾਜ ਤੁਹਾਡਾ ਆਸਰਾ ਲਈਏ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ। ਮਹਾਰਾਜ ਮਨ ਬਾਣੀ ਸਰੀਰ ਕਰਕੇ ਤੁਹਾਡੇ ਚਰਨਾਂ ਦਾ ਆਸਰਾ ਸਾਡੇ ਹਿਰਦੇ ਅੰਦਰ ਹੋਵੇ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਹੇ ਦੀਨਾ ਬੰਧੂ ਦਇਆ ਦੇ ਕਰ ਪ੍ਰਮਾਤਮਾ, ਐਸੀ ਸਾਡੇ ਤੇ ਕਿਰਪਾ ਕਰੋ। ਹੇ ਗਰੀਬ ਨਵਾਜ, ਕਦੇ ਧਨ ਦਾ ਆਸਰਾ ਅਸੀਂ ਮੰਨ ਲੈਂਦੇ ਹਾਂ, ਕਦੇ ਪਦਾਰਥਾਂ ਦਾ, ਕਦੇ ਮਿੱਤਰਾਂ ਦਾ, ਸਖੇ ਸੰਬੰਧੀਆਂ ਦਾ ਮਹਾਰਾਜ ਅਸੀਂ ਆਸਰਾ ਮੰਨਦੇ ਹਾਂ। ਪਰ ਜਿਤਨੇ ਵੀ ਸੰਸਾਰ ਦੇ ਆਸਰੇ ਹੈ ਸਭ ਝੂਠੇ ਹਨ ਮਹਾਰਾਜ। ਸਭ ਆਸਰੇ ਧਾਰਨ ਕਰ ਕਰਕੇ ਦੇਖ ਲਏ ਨੇ, ਪਰ ਗਰੀਬ ਨਵਾਜ ਸਤਿਗੁਰੂ ਜੀ ਕਿਤੇ ਵੀ ਸਾਨੂੰ ਆਤਮਿਕ ਸੁੱਖ ਨਹੀਂ ਪ੍ਰਾਪਤ ਹੋਇਆ, ਸਗੋਂ ਮਹਾਰਾਜ ਹੋਰ ਵੀ ਕਈ ਗੁਣਾ ਵੱਧ ਅਸੀਂ ਦੁਖੀ ਹੋਣਾ ਕੀਤਾ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰੋ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਤੇਰੀ ਓਟ ਪੂਰਨ ਗੋਪਾਲਾ। ਮਹਾਰਾਜ ਤੇਰੀ ਓਟ, ਤੇਰੇ ਚਰਨਾਂ ਦਾ ਆਸਰਾ ਸਾਨੂੰ ਜੀਵਨ ਦੇ ਅੰਦਰ ਮਿਲ ਜਾਵੇ। ਹਰ ਸਮੇਂ ਮਹਾਰਾਜ ਤੁਹਾਡੇ ਹੀ ਚਰਨਾਂ ਦਾ ਆਸਰਾ ਧਾਰਨ ਕਰਕੇ ਰੱਖੀਏ, ਐਸੀ ਸਾਡੇ ਤੇ ਕਿਰਪਾ ਕਰ ਦੇਵੋ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਜਲ ਥਲ ਮਹੀਲ ਰਹਿਆ ਭਰ ਪੂਰੇ। ਹੇ ਗੁਰਸਿੱਖੋ, ਉਹ ਪਰਮਾਤਮਾ ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਤੇ ਅਲ ਆਕਾਸ਼, ਸਭ ਥਾਵਾਂ ਤੇ ਮਹਾਰਾਜ ਕਹਿੰਦੇ ਪਰਿਪੂਰਵਕ ਹੋ ਰਿਹਾ ਹੈ। ਭਾਵੇਂ ਪਾਣੀ ਵਿੱਚ ਰਹਿਣ ਵਾਲੇ ਜੀਵ ਹਨ, ਚਾਹੇ ਧਰਤੀ ਤੇ, ਚਾਹੇ ਪਤਾਲਾਂ ਵਿੱਚ, ਚਾਹੇ ਆਕਾਸ਼ ਵਿੱਚ ਉੱਡਣ ਵਾਲੇ ਜੀਵ ਨੇ। ਸਾਧ ਸੰਗਤ ਜੀ, ਜਿੱਥੇ ਜਿੱਥੇ ਵੀ ਜੀਵਾਂ ਨੂੰ ਪੈਦਾ ਕੀਤਾ ਹੈ, ਉਥੇ ਉਥੇ ਆਪ ਜੋਤ ਰੂਪ ਹੋ ਕੇ ਪ੍ਰਮਾਤਮਾ ਵਿਆਪਕ ਹੋ ਰਿਹਾ ਹੈ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਸਰੂਪ ਹੈ। ਤੋ ਇਸੇ ਪ੍ਰਕਾਰ ਹਜੂਰ ਕਹਿੰਦੇ ਨੇ, ਜਲ ਥਲ ਮਹੀਲ ਰਹਿਆ ਭਰ ਪੂਰੇ। ਜਲਾਂ ਦੀ ਨਿਆਈ ਸਾਧ ਸੰਗਤ ਜੀ, ਜਿਹੜੇ ਪ੍ਰੇਮੀ ਗੁਰਮੁਖ ਪਿਆਰੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮ ਰੂਪੀ ਜਲ ਹੈ, ਉਹਨਾਂ ਦੇ ਹਿਰਦੇ ਅੰਦਰ ਵੀ ਪ੍ਰਮਾਤਮਾ ਦੀ ਜੋਤ ਹੈ। ਤੇ ਥਲ ਜਿਹੜੇ ਖੁਸ਼ਕ ਹਨ, ਜਿਨ੍ਹਾਂ ਨੇ ਪ੍ਰੇਮ ਰੂਪੀ ਜਲ ਨਹੀਂ ਧਾਰਨ ਕੀਤਾ, ਸਾਧ ਸੰਗਤ ਜੀ, ਉਹਨਾਂ ਦੇ ਹਿਰਦੇ ਅੰਦਰ ਵੀ ਤਾਂ ਪ੍ਰਮਾਤਮਾ ਦਾ ਹੀ ਸਰੂਪ ਵਰਤਦਾ ਪਿਆ। ਮਹੀ ਧਰਤੀ ਦੀ ਤਰ੍ਹਾਂ ਜਿਹੜੇ ਧੀਰਜ ਧਾਰੀ ਹਨ, ਆਲ ਆਕਾਸ਼ ਦੀ ਤਰ੍ਹਾਂ ਚਿਦਾਕਾਸ਼ ਜਿਹੜੇ ਬ੍ਰਹਮ ਬੇਤੇ, ਜਿਨ੍ਹਾਂ ਦੇ ਹਿਰਦੇ ਅੰਦਰ ਬ੍ਰਹਮ ਦਾ ਪ੍ਰਕਾਸ਼ ਹੋ ਗਿਆ, ਸਭਾਂ ਦੇ ਸਭ ਜੀਵਾਂ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਪਰਮੇਸ਼ਰ ਆਪ ਹੀ ਪਰਿਪੂਰਵਕ ਹੋ ਕਰਕੇ ਵਰਤ ਰਿਹਾ ਹੈ। ਨਿਕਟ ਵਸੈ ਨਾਹੀ ਪ੍ਰਭ ਦੂਰੇ। ਹੇ ਗੁਰਸਿੱਖੋ, ਪ੍ਰਮਾਤਮਾ ਕਿਸੇ ਤੋਂ ਦੂਰ ਨਹੀਂ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਪ੍ਰਮਾਤਮਾ ਨਿਕਟ ਵਸੈ, ਸਭ ਦੇ ਨੇੜੇ ਵਸਦਾ ਹੈ। ਕਿੰਨਾ ਕੁ ਨੇੜੇ ਵਸਦਾ ਹੈ, ਇਹ ਸਾਧ ਸੰਗਤ ਜੀ ਭਗਤ ਜਨਾਂ ਦਾ ਨਿਸ਼ਚਾ ਹੈ। ਕਹਿ ਰਵਿਦਾਸ, ਹਾਥ ਪੈ ਨੇੜੈ ਸਹਜੇ ਹੋਏ ਸੋ ਹੋਏ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਸਾਨੂੰ ਕਹਿੰਦੇ ਇੰਨਾ ਨਿਸ਼ਚਾ ਹੈ ਵਾਹਿਗੁਰੂ ਜੀ ਦੇ ਸਰੂਪ ਉੱਪਰ, ਕਿ ਪ੍ਰਮਾਤਮਾ ਸਾਡੇ ਹੱਥਾਂ ਪੈਰਾਂ, ਇਹਨਾਂ ਇੰਦਰੀਆਂ ਤੋਂ ਵੀ ਸਾਡੇ ਨੇੜੇ ਵਸਦਾ ਹੈ। ਅੱਖਾਂ ਹਨ, ਭਾਵੇਂ ਨੱਕ ਹੈ, ਹੱਥ ਪੈਰ ਨੇ, ਇਹ ਸਭ ਤੋਂ ਨਜ਼ਦੀਕ ਜੀਵ ਦੇ ਕੋਲ ਮੰਨੇ ਜਾਂਦੇ ਆ ਨਾ। ਪਰ ਭਗਤ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਬਚਨ ਹਨ, ਕਹਿ ਰਵਿਦਾਸ, ਹਾਥ ਪੈ ਨੇੜੈ ਸਹਜੇ ਹੋਏ ਸੋ ਹੋਏ। ਇਹਨਾਂ ਇੰਦਰੀਆਂ ਤੋਂ, ਹੱਥਾਂ ਪੈਰਾਂ, ਅੱਖਾਂ ਤੋਂ ਵੀ ਰੱਬ ਸਾਡੇ ਨੇੜੇ ਵਸਦਾ ਹੈ। ਅੱਖਾਂ ਵੀ ਜੇ ਸਾਡੇ ਤੋਂ ਦੂਰ ਹਨ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਨਿਕਟ ਵਸੈ ਨਾਹੀ ਪ੍ਰਭ ਦੂਰੇ। ਇਸ ਲਈ ਹੀ ਪ੍ਰਾਣਾ ਧਾਰੀ ਜੀਵ, ਪਰਮਾਤਮਾ ਤੋਂ ਦੂਰ ਨਾ ਜਾਣਾ ਕਰ। ਉਹ ਪਰਮੇਸ਼ਰ ਤੇਰੇ ਨੇੜੇ ਵਸਦਾ ਹੈ, ਪਰ ਤੂੰ ਆਪ ਹੀ ਪ੍ਰਮਾਤਮਾ ਤੋਂ ਦੂਰ ਭੱਜਦਾ ਬਾਰ-ਬਾਰ। ਕਦੇ ਕਿਸੇ ਪਾਸੇ ਜਾਂਦਾ ਹੈ, ਕਦੇ ਕਿਸੇ ਪਾਸੇ ਜਾਂਦਾ ਹੈ। ਪਰਮੇਸ਼ਰ ਤੇਰੇ ਤੋਂ ਦੂਰ ਨਹੀਂ ਹੈ। ਜਿਵੇਂ ਸਿਆਣਿਆਂ ਦੇ ਬੋਲ ਹਨ, ਰੱਬ ਬੰਦੇ ਅੰਦਰ, ਬੰਦਾ ਹੰਕਾਰ ਅੰਦਰ। ਕਹਿੰਦੇ ਕਿ ਰੱਬ ਜਿਹੜਾ ਬੰਦੇ ਦੇ ਅੰਦਰ ਬੈਠਾ ਹੋਇਆ ਹੈ, ਪਰ ਬੰਦਾ ਰੱਬ ਦੇ ਅੰਦਰ ਨਹੀਂ ਜਾਂਦਾ, ਉਹ ਹੰਕਾਰ ਦੇ ਅੰਦਰ ਹਰ ਸਮੇਂ ਰਹਿੰਦਾ। ਇਦਾਂ ਦੀ ਸਾਧ ਸੰਗਤ ਜੀ ਜੀਵ ਦੀ ਹਾਲਤ ਬਣੀ ਹੈ। ਤਾਂ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਤੋਂ ਦੂਰੀ ਪੈ ਰਹੀ ਹੈ, ਤਾਂ ਹੀ ਪਰਮੇਸ਼ਰ ਤੋਂ ਦੂਰ ਜਾਂਦਾ ਪਿਆ। ਪਰ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਨਿਕਟ ਵਸੈ ਨਾਹੀ ਪ੍ਰਭ ਦੂਰੇ। ਹੇ ਪ੍ਰਾਣਾ ਧਾਰੀ ਜੀਵ, ਉਸ ਪਰਮੇਸ਼ਰ ਤੋਂ ਦੂਰ ਨਾ ਜਾ। ਉਹ ਪਰਮੇਸ਼ਰ ਸਦਾ ਹੀ ਤੇਰੇ ਨੇੜੇ ਵਸਦਾ ਹੈ।
ਜਿਸਨੋ ਨਦਰ ਕਰੇ ਸੋ ਧਿਆਏ। हे ਪ੍ਰਮਾਤਮਾ ਜੀ, ਜਿਸ ਤੇ ਆਪ ਜੀ ਕਿਰਪਾ ਦੀ ਨਦਰ ਕਰ ਦਿੰਦੇ ਹੋ ਨਾ ਮਹਾਰਾਜ, ਉਹ ਹੀ ਆਪ ਜੀ ਨੂੰ ਧਿਆਤਾ ਧਿਆਨ ਬਿਰਤੀ ਦੁਆਰਾ ਤੋਂ ਆਪ ਜੀ ਦਾ ਮਹਾਰਾਜ ਧਿਆਉਣਾ ਕਰਦਾ ਹੈ, ਤੁਹਾਡੇ ਚਰਨਾਂ ਦਾ ਧਿਆਨ ਧਾਰਨ ਕਰਦਾ ਹੈ। ਨਹੀਂ ਤਾਂ ਧਿਆਨ ਨੂੰ ਟਿਕਾਉਣਾ ਵੀ ਸਾਧ ਸੰਗਤ ਜੀ ਜੀਵ ਦੇ ਆਪਣੀ ਵੱਸ ਦੀ ਗੱਲ ਨਹੀਂ ਹੈ। ਬਹੁਤ ਯਤਨ ਕਰਦਾ ਕਿ ਮੇਰਾ ਧਿਆਨ ਟਿਕ ਜਾਵੇ, ਧਿਆਨ ਦੀ ਜਿਹੜੀ ਪਰਪੱਕਤਾ ਹੋ ਜਾਵੇ, ਇਕਾਗਰਤਾ ਬਣ ਜਾਵੇ, ਪਰ ਧਿਆਨ ਟਿਕਦਾ ਨਹੀਂ ਹੈ। ਕਦੇ ਕਿਸੇ ਪਾਸੇ ਚਲਾ ਜਾਂਦਾ, ਕਦੇ ਕਿਸੇ ਪਾਸੇ ਚਲਾ ਜਾਂਦਾ। ਜੀਵ ਚਾਹ ਕਰਕੇ ਵੀ ਆਪਣੇ ਬਲ ਦੇ ਨਾਲ ਧਿਆਨ ਦੀ ਪਰਪੱਕਤਾ, ਟਿਕਾਵਤਾ, ਸਾਧ ਸੰਗਤ ਜੀ ਇਕਾਗਰਤਾ ਨਹੀਂ ਬਣਾ ਸਕਦਾ। ਪਰਮਾਤਮਾ ਕਿਰਪਾ ਕਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਤੇ ਤਰਸ ਕਰਨ, ਤਾਂ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਧਿਆਨ ਟਿਕਦਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ, ਜਿਸ ਨੂੰ ਨਦਰ ਕਰੇ ਸੋ ਧਿਆਏ। ਮਹਾਰਾਜ ਉਹਨਾਂ ਨੇ ਧਿਆਨ ਬਿਰਤੀ ਦੁਆਰਾ ਤੁਹਾਨੂੰ ਧਿਆਇਆ, ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਦੀ ਨਦਰ ਕੀਤੀ ਹੈ। ਨਹੀਂ ਤਾਂ ਕੋਈ ਕਿਸੇ ਦਾ ਧਿਆਨ ਧਾਰੀ ਬੈਠਾ ਹੈ, ਕੋਈ ਕਿਸੇ ਦੇਵੀ ਦੇਵਤੇ ਨੂੰ ਆਪਣਾ ਰੱਬ ਮੰਨੀ ਬੈਠਾ ਹੈ, ਪਰ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਹੋ ਗਈ, ਉਹਨਾਂ ਨੇ ਕੇਵਲ ਇੱਕ ਵਾਹਿਗੁਰੂ ਜੀ ਦੇ ਚਰਨਾਂ ਦਾ ਹੀ ਧਿਆਨ ਧਾਰਿਆ ਹੈ। ਆਠ ਪਹਿਰ ਹਰ ਕੇ ਗੁਣ ਗਾਏ। ਉਹ ਗੁਰਮੁਖਾਂ ਨੇ ਅੱਠੇ ਪਹਿਰ ਵਾਹਿਗੁਰੂ ਜੀ ਦੇ ਗੁਣ ਗਾਏ ਹਨ। ਕਦੇ ਵੀ ਪਰਮਾਤਮਾ ਨੂੰ ਵਿਸਾਰਿਆ ਨਹੀਂ, ਕਦੇ ਵੀ ਪਰਮੇਸ਼ਰ ਦਾ ਸਿਮਰਨ ਛੱਡਦੇ ਨਹੀਂ ਹੈ। ਤਨ ਕਰਕੇ ਰਸਨਾ ਤੋਂ ਭਾਵੇਂ ਸਾਧ ਸੰਗਤ ਜੀ ਬੋਲ ਕਰਕੇ ਨਾ ਕਰ ਰਹੇ ਹੋਣ, ਪਰ ਹਿਰਦੇ ਅੰਦਰ ਲਗਾਤਾਰ ਨਿਯੰਤਰਣ ਪਰਮਾਤਮਾ ਦਾ ਸਿਮਰਨ ਹੋ ਰਿਹਾ ਹੁੰਦਾ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦਿੰਦਾ, ਜਿਨ੍ਹਾਂ ਨੂੰ ਐਸੀ ਅਵਸਥਾ ਬਖਸ਼ਿਸ਼ ਕਰ ਦਿੰਦਾ। ਅੱਠੇ ਪਹਿਰ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਗੁਣ ਗਾਉਂਦੇ ਐ। ਇੱਕ ਪਲਕ ਮਾਤਰ ਜਿੰਨਾ ਸਮਾਂ ਵੀ ਪਰਮਾਤਮਾ ਉਹਨਾਂ ਨੂੰ ਵਿਸਰਦਾ ਨਹੀਂ ਹੈ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ, ਉਹ ਹਰ ਸਮੇਂ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਜੀਵ ਜੰਤ ਸਗਲੇ ਪ੍ਰਤਪਾਰੇ। हे ਪ੍ਰਮਾਤਮਾ, ਜੀਵ ਜੰਤੂ ਭਾਵੇਂ ਸੂਖਸ਼ਮ ਆਕਾਰ ਦੇ ਸੰਸਾਰ ਦੇ ਜੀਵ ਹੈ, ਭਾਵੇਂ ਵੱਡੇ ਆਕਾਰਾਂ ਦੇ ਜਿੰਨੇ ਵੀ ਜੀਵ ਜੰਤ ਪੈਦਾ ਕੀਤੇ ਐ, ਸਗਲੇ ਪ੍ਰਤਪਾਰੇ, ਸਾਰਿਆਂ ਦੀ ਮਹਾਰਾਜ ਤੁਸੀਂ ਆਪ ਵੀ ਪਰਵਰਿਸ਼ ਕਰ ਰਹੇ ਹੋ, ਸਾਰਿਆਂ ਜੀਵਾਂ ਦੀ ਪਾਲਣਾ ਆਪ ਕਰਦੇ ਹੋ। ਪਰਮਾਤਮਾ ਨੂੰ ਕਿੰਨਾ ਫਿਕਰ ਹੈ ਸਾਧ ਸੰਗਤ ਜੀ। ਭਾਵੇਂ 84 ਲੱਖ ਜੂਨਾਂ ਨੇ, ਇੱਕ ਇੱਕ ਜੂਨ ਦੇ ਵਿੱਚ ਕਿੰਨੀਆਂ ਜਾਤੀਆਂ ਪ੍ਰਜਾਤੀਆਂ, ਕਿੰਨੇ ਕਿੰਨੇ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਜੰਤੂ, ਵੱਖੋ ਵੱਖਰੇ ਉਹਨਾਂ ਦੇ ਰੰਗ ਢੰਗ ਨਾਮ, ਵੱਖੋ ਵੱਖਰੇ ਉਹਨਾਂ ਦੀਆਂ ਜਾਤਾਂ। ਪਰਮਾਤਮਾ ਨੇ ਜਿਸ ਜਿਸ ਜੂਨ ਦੇ ਵਿੱਚ ਜਿੰਨੀਆਂ ਜਾਤੀਆਂ ਪ੍ਰਜਾਤੀਆਂ, ਜਿੰਨੇ ਵੀ ਜੀਵਾਂ ਨੂੰ ਪੈਦਾ ਕੀਤਾ, ਸਾਰਿਆਂ ਦਾ ਪਰਮੇਸ਼ਰ ਫਿਕਰ ਰੱਖਦਾ। ਕਿੰਨਾ ਫਿਕਰ ਹੈ। ਸਤਿਗੁਰੂ ਜੀ ਦੇ ਅਸੀਂ ਹਰ ਰੋਜ਼ ਮੁਖ ਵਾਕ ਪੜ੍ਹਦੇ ਹਾਂ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਉਹ ਤਾਂ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦਾ ਫਿਕਰ ਰੱਖਦਾ ਹੈ, ਉਹਨਾਂ ਨੂੰ ਭੁੱਖੇ ਨਹੀਂ ਮਾਰਦਾ। ਪਰਮਾਤਮਾ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਖਾਣ ਦੇ ਲਈ ਆਹਾਰ ਦਿੰਦਾ ਹੈ। ਸਾਧ ਸੰਗਤ ਜੀ, ਕਈ ਮਨ ਦੇ ਅੰਦਰ ਕਈ ਵਾਰ ਕੋਈ ਗੁਰਮੁਖ ਪਿਆਰੇ ਸ਼ੰਕਾ ਵੀ ਕਰਦੇ ਜੀ, ਇਹ ਕਿਵੇਂ ਹੋ ਸਕਦਾ? ਇਹ ਹੋ ਨਹੀਂ ਸਕਦਾ, ਪਰ ਜੋ ਗੁਰੂ ਕੀ ਬਾਣੀ ਆਖ ਰਹੀ ਉਹ ਸੱਚ ਹੈ। ਉਹ ਹੋ ਸਕਦਾ ਕਿ ਹੋ ਰਿਹਾ ਹੈ। ਅਜੇ ਸਾਧ ਸੰਗਤ ਜੀ, ਆ ਥੋੜੇ ਦਿਨ ਹੋਏ ਆਪਨੇ ਵੀ ਉਹ ਵੀਡੀਓ ਦੇਖੀ ਹੋਵੇਗੀ ਸਾਧ ਸੰਗਤ ਜੀ, ਨੈਟ ਤੇ ਕਿਸੇ ਨੇ ਪਾਈ ਹੈ ਕਿ ਇੱਕ ਪੱਥਰ ਨੂੰ ਜਦੋਂ ਭੰਨਿਆ, ਉਹਦੇ ਵਿੱਚੋਂ ਸਾਧ ਸੰਗਤ ਜੀ ਕੀੜਾ ਨਿਕਲਿਆ। ਲਗਭਗ 2-3 ਇੰਚ ਦਾ ਕੀੜਾ ਹੋਣਾ, ਸ਼ੱਕਰਖੋਰ ਕੀੜਾ, ਤੇ ਉਹ ਜਿਉਂਦਾ ਸਾਧ ਸੰਗਤ ਜੀ ਨਿਕਲਿਆ ਪੱਥਰ ਨੂੰ ਜਦੋਂ ਚੀਰਿਆ ਗਿਆ। ਇਹ ਹੁਣ ਦੀ ਗੱਲ ਹੈ। ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਪੰਜਾਬ ਦੇ ਵਿੱਚ ਇੱਕ ਵਾਰ ਧਾਰੀਵਾਲ ਉਹ ਸ਼ਹਿਰ ਦੇ ਕੋਲੋਂ ਨਹਿਰ ਦੇ ਪਾਸ ਲੰਘ ਰਹੇ ਸੀ, ਅੱਗੇ ਪ੍ਰਚਾਰ ਵਾਸਤੇ ਜਾਣਾ ਸੀਗਾ। ਉੱਥੇ ਮਜ਼ਦੂਰ ਪੱਥਰ ਚੀਰਦੇ ਪਏ ਸਨ। ਜਦੋਂ ਪੱਥਰ ਨੂੰ ਚੀਰਿਆ ਤੇ ਸ਼ੱਕਰਖੋਰ ਕੀੜਾ ਨਿਕਲਿਆ, ਉਹਦੇ ਮੂੰਹ ਦੇ ਵੀ ਸ਼ੱਕਰ ਦਾ ਦਾਣਾ ਸੀ। ਉਹ ਮਜ਼ਦੂਰਾਂ ਨੇ ਚੱਖ ਕੇ ਦੇਖਿਆ, ਕਹਿੰਦੇ ਕਿ ਮਹਾਂਪੁਰਖੋ, ਇਹ ਸ਼ੱਕਰ ਦਾ ਦਾਣਾ ਹੀ ਹੈ, ਬੜਾ ਮਿੱਠਾ ਹੈ। ਉਸ ਸਮੇਂ ਮਹਾਂਪੁਰਖਾਂ ਨੇ ਪੰਕਤੀ ਪੜ੍ਹ ਕੇ ਸੁਣਾਈ ਸੀ ਕਿ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ ਗੁਰੂ ਕੀ ਬਾਣੀ ਤੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰੂ ਕੀ ਬਾਣੀ ਸਦੀਵੀ ਕਾਲ ਦੇ ਸਤ ਹੈ।
ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗਿਆ ਕਰ ਧਰਿਆ। ਭਗਤ ਧੰਨਾ ਜੀ ਦੇ ਵੀ ਬਚਨ ਆਉਂਦੇ ਆ ਨਾ ਗੁਰਬਾਣੀ ਅੰਦਰ ਕਿ ਪਾਖਣ ਕੀਟ ਗੁਪਤ ਹੋਏ ਰਹਤਾ, ਤਾ ਜੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀਏ ਡਰਾਹੇ। ਕਹਿੰਦੇ ਜਿਹੜਾ ਪੱਥਰ ਗੁਪਤ ਰੂਪ ਦੇ ਵਿੱਚ ਪਰਮਾਤਮਾ ਨੇ ਉਹਦੇ ਅੰਦਰ ਜੀਵ ਨੂੰ ਪੈਦਾ ਕੀਤਾ ਹੈ, ਸਾਧ ਸੰਗਤ ਜੀ, ਨਾ ਬਾਹਰ ਆਉਣ ਦੇ ਲਈ ਕੋਈ ਰਸਤਾ ਹੈ, ਨਾ ਅੰਦਰ ਪ੍ਰਵੇਸ਼ ਹੋਣ ਵਾਸਤੇ ਕੋਈ ਰਸਤਾ ਹੈ। ਤੇ ਜੇ ਮਹਾਰਾਜ ਕਹਿੰਦੇ ਪਰਮੇਸ਼ਰ ਉਸ ਪੱਥਰ ਦੇ ਵਿੱਚ ਪੈਦਾ ਕੀਤੇ ਹੋਏ ਜੀਵ ਦਾ ਫਿਕਰ ਕਰਦਾ ਹੈ, ਤੇ ਜੀਵ ਤੂੰ ਕਿਉਂ ਬਾਰ-ਬਾਰ ਡਰ ਧਾਰਨ ਕਰਦਾ ਹੈ? ਪਰਮਾਤਮਾ ਨੂੰ ਤੇਰਾ ਫਿਕਰ ਨਹੀਂ ਹੈ, ਸਭ ਦਾ ਫਿਕਰ ਹੈ। ਐਸਾ ਮਹਾਰਾਜ ਕਹਿੰਦੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰੂਪ ਹੈ। ਜੀ ਜੰਤ ਸਗਲੇ ਪ੍ਰਤ ਪਾਰੇ, ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਪਰਮੇਸ਼ਰ ਆਪ ਹੈ। ਮੂਸੇ ਪੈਗੰਬਰ ਜੀ ਨੇ ਸ਼ੰਕਾ ਕੀਤਾ ਸੀ ਤੇ ਆਪਣੇ ਟੋਪ ਦੇ ਵਿੱਚ ਕੀੜਾ ਰੱਖਿਆ ਸੀ, ਤੇ ਖੁਦਾ ਨੂੰ ਕਹਿੰਦਾ ਕਿ ਮਹਾਰਾਜ ਤੁਸੀਂ ਸਾਰਿਆਂ ਦੀ ਪਰਵਰਿਸ਼ ਕਰਦੇ ਹੋ? ਕਹਿੰਦੇ ਜੀ ਸਾਰਿਆਂ ਦੀ ਕਰਦੇ ਆ। ਉਹ ਜਦੋਂ ਸ਼ੰਕਾ ਕੀਤਾ ਸੀ ਨਾ, ਟੋਪ ਦੇ ਵਿੱਚੋਂ ਕੀੜਾ ਕੱਢਿਆ ਤੇ ਦੇਖਿਆ ਉਹਦੇ ਮੂੰਹ ਦੇ ਵਿੱਚ ਚੌਲਾਂ ਦਾ ਦਾਣਾ ਸੀ। ਉਹ ਦੇਖ ਕਰਕੇ ਹੈਰਾਨ ਰਹਿ ਗਿਆ। ਫਿਰ ਮਹਾਰਾਜ ਜੀ ਦੇ ਕਹਿੰਦੇ ਸਨਮੁਖ ਹੋ ਕਰਕੇ ਖੁਦਾ ਦੇ ਚਰਨਾਂ ਤੇ ਨਮਸਕਾਰ ਕੀਤੀ ਕਿ ਨਹੀਂ, ਮੇਰੀ ਭੁੱਲ ਸੀ, ਮੇਰਾ ਵਡੱਪਣ ਸੀਗਾ, ਮੇਰੇ ਅੰਦਰ ਦਾ ਹੰਕਾਰ ਸੀ। ਤੇ ਇਸ ਪ੍ਰਕਾਰ ਸ਼ੰਕਾ ਨਹੀਂ ਮਹਾਰਾਜ ਕਹਿੰਦੇ ਕਦੇ ਕਰਨਾ ਚਾਹੀਦਾ। ਪਰਮੇਸ਼ਰ ਆਪ ਹੀ ਸਰਬ ਜੀਵਾਂ ਦੀ ਪ੍ਰਤ ਪਾਲਣਾ ਕਰਦਾ ਸੀ, ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦਾ ਰਹੇਗਾ। ਸਰਨ ਪਰਿਓ ਨਾਨਕ ਹਰ ਦੁਆਰੇ। ਗਰੀਬ ਨਵਾਜ ਸਤਿਗੁਰੂ ਜੀ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ। ਗੁਰਸਿੱਖੋ, ਬੇਨਤੀ ਕਰੋ ਉਸ ਪਰਮਾਤਮਾ ਦੇ ਚਰਨਾਂ ਵਿੱਚ। ਹੇ ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲੇ, ਹੇ ਅੰਤਰਜਾਮੀ ਪਰਮਾਤਮਾ, ਪਰਿਪੂਰਵਕ ਸਰਬ ਥਾਵਾਂ ਤੇ ਵਰਤਣ ਵਾਲੇ ਪਰਮੇਸ਼ਰ ਜੀ, ਸ਼ਰਨ ਪਰਿਓ ਨਾਨਕ ਹਰ ਦੁਆਰੇ। ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਅਸੀਂ ਪਏ ਹਾਂ। ਹਰੇ ਅਕਾਲ ਪੁਰਖ ਵਾਹਿਗੁਰੂ ਜੀ, ਸਤ ਸੰਗਤ ਰੂਪੀ ਦੁਆਰ ਤੇ ਮਹਾਰਾਜ ਆ ਕੇ ਆਪ ਜੀ ਦੀ ਸ਼ਰਨ ਵਿੱਚ ਪਏ ਆ। ਆਪ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ। ਹੇ ਗਰੀਬ ਨਵਾਜ, ਦਾਨ ਦੇ ਸਾਧੂ ਕੀ ਧੂਰਾ, ਕਿਰਪਾ ਕਰੋ। ਸਾਡੀ ਝੋਲੀ ਵਿੱਚ ਮਹਾਰਾਜ ਨਿਮਰਤਾ ਦੀ, ਗਰੀਬੀ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਐਸਾ ਦਾਨ ਸਾਨੂੰ ਦੇਣਾ ਕਰੋ। ਮਹਾਰਾਜ ਸ਼ਰਨ ਪਰਿਓ ਨਾਨਕ ਹਰ ਦੁਆਰੇ। ਤੁਹਾਡੇ ਸਤ ਸੰਗਤ ਰੂਪੀ ਦੁਆਰ ਤੇ ਗਰੀਬ ਨਵਾਜ ਅਸੀਂ ਮਨ ਬਾਣੀ ਸਰੀਰ ਅਰਪਣ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਵਡਹੰਸ ਮਹੱਲਾ ਪੰਜਵਾ। ਤੂੰ ਵਡ ਦਾਤਾ ਅੰਤਰਜਾਮੀ। ਸਤਿਗੁਰੂ ਜੀ ਪ੍ਰਮਾਤਮਾ ਦੇ ਸਨਮੁਖ ਹੋ ਕੇ ਉਚਾਰਨ ਕਰ ਰਹੇ ਨੇ, ਐ ਪ੍ਰਮਾਤਮਾ ਤੂੰ ਸਾਰਿਆਂ ਤੋਂ ਵੱਡਾ ਦਾਤਾ ਹੈ ਅਤੇ ਅੰਤਰਜਾਮੀ ਵੀ ਹੈ। ਸੰਸਾਰ ਭਰ ਦੇ ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਨੇ, ਸਾਰਿਆਂ ਨੂੰ ਵਿਚਾਰ ਰੂਪੀ ਤਕੜੀ ਵਿੱਚ ਤੋਲ ਕਰਕੇ ਕਰਮਾਂ ਅਨੁਸਾਰ ਪੂਰਾ ਪੂਰਾ ਮਾਪ ਕੇ ਪ੍ਰਮਾਤਮਾ ਤੂੰ ਦਾਨ ਦਿੰਦਾ ਹੈ। ਜਿੱਦਾਂ ਦੇ ਕਿਸੇ ਦੇ ਚੰਗੇ ਮੰਦੇ ਕਰਮਾਂ ਦੇ ਬੀਜੇ ਹੋਏ ਬੀਜ ਸਨ ਪੂਰਬਲੇ ਜਨਮਾਂ ਦੇ, ਪ੍ਰਮਾਤਮਾ ਉਹਨਾਂ ਅਨੁਸਾਰ ਸਾਰੇ ਜੀਵਾਂ ਨੂੰ ਆਪ ਜੀ ਫਲ ਦਿੰਦੇ ਪਏ ਹੋ। ਮਹਾਰਾਜ ਸਾਰਿਆਂ ਤੋਂ ਵੱਡਾ ਪਰਮੇਸ਼ਰ ਤੂੰ ਦਾਤਾ ਹੈ। ਸਭਨਾ ਜੀਆ ਕਾ ਇੱਕ ਦਾਤਾ, ਸਾਰਿਆਂ ਦਾ ਦਾਤਾ ਪਰਮੇਸ਼ਰ ਆਪ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਵਾਰਾਂ ਵਿੱਚ ਬਚਨ ਆਉਂਦੇ ਆ ਕਿ ਹੇ ਮਹਾਰਾਜ, ਤੁਹਾਡੇ ਜੈਸਾ ਦਾਤਾ ਮਹਾਰਾਜ ਅਸੀਂ ਕਦੇ ਵੀ ਕਿਸੇ ਥਾਂ ਤੇ ਦੇਖਿਆ ਨਹੀਂ ਹੈ। ਮਹਾਰਾਜ ਤੁਸੀਂ ਖੰਡਾਂ, ਵਰਭੰਡਾਂ, ਪੁਰੀਆਂ, ਪਤਾਲਾਂ, ਜਿੱਥੇ ਜਿੱਥੇ ਵੀ ਪੈਦਾ ਕੀਤੇ ਹੋਏ ਜੀਵ ਹਨ, ਉੱਥੇ ਉੱਥੇ ਸਾਰਿਆਂ ਨੂੰ ਤੁਸੀਂ ਰਿਜ਼ਕ ਪਹੁੰਚਾਉਣਾ ਕੀਤਾ। ਸਾਰੇ ਜੀਵਾਂ ਨੂੰ ਆਪ ਜੀ ਨੇ ਰਿਜ਼ਕ ਦਿੱਤਾ ਸੀ, ਦਿੱਤਾ ਹੈ। ਮਹਾਰਾਜ ਆਉਣ ਵਾਲੇ ਸਮੇਂ ਵਿੱਚ ਵੀ ਦਿੰਦੇ ਰਹੋਗੇ, ਐਸਾ ਤੁਹਾਡਾ ਬਿਰਧ ਹੈ। ਤੋ ਮਹਾਰਾਜ ਕਹਿੰਦੇ ਪਰਮੇਸ਼ਰ ਵੱਡਾ ਹੈ, ਤੂੰ ਵੱਡ ਦਾਤਾ ਅੰਤਰਜਾਮੀ। हे ਪਰਮੇਸ਼ਰ ਅੰਤਰਜਾਮੀ, ਸਾਰਿਆਂ ਤੋਂ ਵੱਡਾ ਪਰਮੇਸ਼ਰ ਤੂੰ ਦਾਤਾ ਹੈ। ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ। ਐਸਾ ਪਰਿਪੂਰਵਕ ਸਰਬ ਵਿਆਪਕ, ਸਾਰਿਆਂ ਦਾ ਮਾਲਕ, ਸਭ ਥਾਵਾਂ ਤੇ ਮਹਾਰਾਜ ਕਹਿੰਦੇ ਰਮ ਰਿਹਾ, ਵਰਤ ਰਿਹਾ ਹੈ। ਸਾਰਿਆਂ ਜੀਵਾਂ ਦੇ ਅੰਦਰ ਜਿੱਦਾਂ ਦੇ ਜੀਵਾਂ ਦੇ ਸੁਭਾਅ ਨੇ, ਉਹਨਾਂ ਸੁਭਾਵਾਂ ਰੂਪ ਹੋ ਕੇ ਪ੍ਰਮਾਤਮਾ ਵਰਤੀ ਜਾ ਰਿਹਾ ਹੈ। ਸਾਧ ਸੰਗਤ ਜੀ, ਜਿੰਨੇ ਰੰਗ ਹਨ ਉਹਨਾਂ ਰੰਗਾਂ ਰੂਪ ਹੋ ਕੇ ਪ੍ਰਮਾਤਮਾ ਵਰਤ ਰਿਹਾ ਹੈ। ਜਿੰਨੇ ਗੁਣ ਹਨ ਉਹਨਾਂ ਗੁਣਾ ਰੂਪ ਹੋ ਕਰਕੇ ਪ੍ਰਮਾਤਮਾ ਵਰਤਦਾ ਪਿਆ।
ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਬੇਅੰਤਾ ਸਰੂਪ ਹੈ, ਕਿਸੇ ਵੀ ਪਾਸਿਓਂ ਉਸ ਪਰਮਾਤਮਾ ਦਾ ਅੰਤ ਨਹੀਂ ਪੈਂਦਾ। ਤੂੰ ਵੱਡ ਦਾਤਾ ਅੰਤਰਜਾਮੀ, ਮਹਾਰਾਜ ਤੂੰ ਸਭ ਤੋਂ ਵੱਡਾ ਤੇ ਸ਼੍ਰੋਮਣੀ ਦਾਤਾ ਹੈ। ਕਿਉਂਕਿ ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ, ਫਿਰ ਜਿਤਨੇ ਵੀ ਦੇਵੀ ਦੇਵਤੇ, ਜਿੰਨੀਆਂ ਵੀ ਦੇਵੀ ਸ਼ਕਤੀਆਂ ਨੇ ਗੁਪਤ ਤੇ ਪ੍ਰਗਟ, ਸਾਰੇ ਮਹਾਰਾਜ ਤੁਹਾਡੇ ਤੋਂ ਹੀ ਦਾਨ ਮੰਗਦੇ ਪਏ ਹਨ। ਹਰ ਇੱਕ ਦੇਵੀ ਸ਼ਕਤੀ ਵੀ ਸਾਧ ਸੰਗਤ ਜੀ ਪਰਮੇਸ਼ਰ ਤੋਂ ਹੀ ਦਾਨ ਮੰਗ ਰਹੀ ਹੈ। ਜਿਹੜੀ ਸੰਸਾਰ ਦੇ ਅਲਪਗ ਜੀਵ ਆ, ਹੋਰ ਦੇਵੀ ਸ਼ਕਤੀਆਂ ਦੇ ਕੋਲ ਕਹਿੰਦੇ ਉਹਨਾਂ ਨੂੰ ਆਪਣੇ ਦਾਤੇ ਜਾਣ ਕਰਕੇ ਉਹਨਾਂ ਤੋਂ ਦਾਨ ਮੰਗਦੇ ਐ, ਪਰ ਇਹ ਨਹੀਂ ਪਤਾ ਕਿ ਉਹਨਾਂ ਨੂੰ ਦਾਨ ਦੇਣ ਵਾਲਾ ਵੀ ਇੱਕ ਪਰਮੇਸ਼ਰ ਆਪ ਹੈ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦੇ ਬਚਨ ਹਨ ਗੁਰਬਾਣੀ ਅੰਦਰ ਕਿ ਜਿਹੜਾ ਜੀਵ ਆ, ਜਿਵੇਂ ਸਾਧ ਸੰਗਤ ਜੀ ਜੇ ਦਾਸੀ ਦੇ ਕੋਲ ਜਾ ਕਰਕੇ ਜਾਂ ਕਿਸੇ ਦਾਸ ਦੇ ਕੋਲ ਮੰਗੇ ਮਾਲਕ ਦਾ ਦਰ ਛੱਡ ਕੇ, ਤੇ ਫਿਰ ਸਾਧ ਸੰਗਤ ਜੀ ਉਹਨੂੰ ਸ਼ੋਭਾ ਥੋੜੀ ਦਿੰਦਾ ਹੈ। ਤੇ ਇਸ ਪ੍ਰਕਾਰ ਹਜੂਰ ਕਹਿੰਦੇ ਹਨ ਕਿ ਜਿਹੜਾ ਇੱਕ ਪਰਮੇਸ਼ਰ ਦਾ ਦਰ ਛੱਡ ਕਰਕੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰ ਛੱਡ ਕੇ ਹੋਰ ਕਦੇ ਕਿਸੇ ਪਾਸੇ, ਕਦੇ ਹੰਨੇ ਦੀ, ਕਦੇ ਬੰਨੇ ਦੀ, ਕਦੇ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਹਿਰਸ ਬਾਬੇ ਨਾਨਕ ਦੀ, ਇਦਾਂ ਦਾ ਜੀਵਨ ਵਿੱਚ ਧਾਰਨ ਕੀਤਾ ਹੋਇਆ ਤੇ ਸਾਧ ਸੰਗਤ ਜੀ ਉਹਦੇ ਵਾਸਤੇ ਯੋਗ ਨਹੀਂ ਹੈ। ਉਹ ਪਰਮਾਤਮਾ ਦਾ ਦਰ ਛੱਡ ਕੇ ਹੋਰ ਦਰ ਦਰ ਤੇ ਬਾਰ-ਬਾਰ ਠੋਕਰਾਂ ਖਾਂਦਾ ਫਿਰਦਾ ਹੈ। ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹੈ, ਉਹ ਸਭ ਤੋਂ ਸ਼੍ਰੋਮਣੀ ਤੇ ਵੱਡਾ ਦਾਤਾ ਹੈ, ਪਰਿਪੂਰਵਕ ਹੈ, ਸਰਬ ਵਿਆਪਕ ਹੈ, ਸਭ ਜੀਵਾਂ ਰੂਪ ਹੋ ਕੇ, ਸੁਭਾਵਾਂ ਰੂਪ, ਗੁਣਾ ਰੂਪ ਹੋ ਕੇ ਵਰਤ ਰਿਹਾ ਹੈ। ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ, ਮੇਰੇ ਪਿਆਰੇ ਪ੍ਰੀਤਮ ਪਰਮੇਸ਼ਰ ਜੀ, ਤੁਹਾਡੇ ਨਾਮ ਦਾ ਸਾਨੂੰ ਆਸਰਾ ਹੈ। ਆਓ ਸੁਣ ਸੁਣ ਜੀਵਾ ਨਾਮ ਤੁਮਾਰਾ, ਮਹਾਰਾਜ ਤੁਹਾਡੇ ਨਾਮ ਨੂੰ ਸੁਣ ਸੁਣ ਕੇ ਹੀ ਅਸੀਂ ਜੀਵਤ ਭਾਵ ਵਿੱਚ ਰਹਿੰਦੇ ਹਾਂ। ਤੁਹਾਡਾ ਨਾਮ ਸਰਵਣ ਕਰਦੇ ਹਾਂ, ਪਰਮੇਸ਼ਰ ਤੁਹਾਡਾ ਜਸ ਸਰਵਣ ਕਰਦੇ ਹਾਂ, ਤਾਂ ਹੀ ਸਾਨੂੰ ਅਸਲ ਜੀਵਨ ਦੀ ਪ੍ਰਾਪਤੀ ਹੋਈ, ਆਤਮਿਕ ਜੀਵਨ ਮਿਲਿਆ। ਨਹੀਂ ਤਾਂ ਮਹਾਰਾਜ ਬਾਹਰ ਮੁਖੀ ਹੋ ਕਰਕੇ ਸੰਸਾਰ ਦੇ ਅੰਦਰ ਹੀ ਹਰ ਸਮੇਂ ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ ਭਟਕਦੇ ਰਹਿੰਦੇ ਸਨ। ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ ਤੁਹਾਡੇ ਨਾਮ ਦਾ ਆਸਰਾ ਸਾਨੂੰ ਜੀਵਨ ਦੇ ਅੰਦਰ ਮਿਲਿਆ। ਇਹ ਨਾਮ ਦਾ ਆਸਰਾ ਨਿਸ਼ਚੈ ਕਰਕੇ ਪਤਾ ਲੱਗ ਗਿਆ ਕਿ ਤੁਹਾਡੇ ਨਾਮ ਤੋਂ ਬਿਨਾ ਮਹਾਰਾਜ ਕੋਈ ਵੀ ਸੱਚਾ ਆਸਰਾ ਨਹੀਂ ਸੰਸਾਰ ਭਰ ਦੇ ਅੰਦਰ। ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਪਰ ਤੁਹਾਡਾ ਨਾਮ ਹੀ ਮਹਾਰਾਜ ਸੱਚਾ ਆਸਰਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਨਿਸ਼ਚਾ ਵੱਜ ਗਿਆ, ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਹਉ ਸੁਣ ਸੁਣ ਜੀਵਾ ਨਾਮ ਤੁਮਾਰਾ। ਉਹ ਫਿਰ ਬੇਨਤੀਆਂ ਕਰਦੇ ਨੇ, ਗੁਰਮੁਖ ਪਿਆਰੇ ਮਹਾਰਾਜ ਤੁਹਾਡੇ ਨਾਮ ਦਾ ਆਸਰਾ ਮਿਲਣੇ ਕਰਕੇ ਐਸਾ ਨਿਸ਼ਚਾ ਹੋ ਗਿਆ ਕਿ ਤੁਹਾਡੇ ਨਾਮ ਨੂੰ ਸੁਣ ਸੁਣ ਕੇ ਮਹਾਰਾਜ ਸਾਨੂੰ ਜੀਵਨ ਦਾਨ ਜਾਂ ਆਤਮਿਕ ਜੀਵਨ ਦੀ ਸਾਨੂੰ ਪ੍ਰਾਪਤੀ ਹੋਈ ਹੈ। ਮਹਾਰਾਜ ਅਸਲ ਆਤਮਿਕ ਜੀਵਨ ਦਾ ਆਨੰਦ ਸਾਨੂੰ ਤਾਂ ਹੀ ਪ੍ਰਾਪਤ ਹੋਇਆ ਜਦੋਂ ਨਿਸ਼ਚਾ ਹੋ ਗਿਆ ਹੈ। ਹਿਰਦੇ ਅੰਦਰ ਮਹਾਰਾਜ ਭਰੋਸਾ ਵੱਜ ਗਿਆ ਹੈ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ। हे ਮੇਰੇ ਪੂਰੇ ਸਤਿਗੁਰੂ ਜੀ, ਤੁਹਾਡੀ ਸ਼ਰਨ ਦੇ ਵਿੱਚ ਮਹਾਰਾਜ ਅਸੀਂ ਆਏ ਹਾਂ। ਕਿਉਂਕਿ ਤੁਹਾਡੀ ਸ਼ਰਨ ਧਾਰਨ ਕਰਨ ਦੇ ਨਾਲ ਕਿਸੇ ਪ੍ਰਕਾਰ ਦਾ ਡਰ, ਕਿਸੇ ਪ੍ਰਕਾਰ ਦਾ ਭਰਮ, ਕਿਸੇ ਪ੍ਰਕਾਰ ਦਾ ਦੁੱਖ ਨਹੀਂ ਮਹਾਰਾਜ ਕੋਈ ਵਿਆਪਦਾ। ਐਸੀ ਮਹਾਰਾਜ ਲਾਹੇਵੰਦ ਆਪ ਜੀ ਦੀ ਸ਼ਰਨ ਹੈ। ਮਨ ਨਿਰਮਲ ਹੋਏ ਸੰਤਾ ਧੂਰੇ। ਐਸੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਸਤਿਪੁਰਸ਼ਾਂ ਦੀ ਚਰਨ ਧੂੜੀ ਦੀ ਦਾਤ ਬਖਸ਼ਿਸ਼ ਕੀਤੀ, ਮਨ ਸਾਡਾ ਨਿਰਮਲ ਹੋ ਗਿਆ ਹੈ। ਹਿਰਦੇ ਮਹਾਰਾਜ ਸਾਡੇ ਹਿਰਦੇ ਅੰਦਰ ਗਰੀਬੀ ਦੀ ਦਾਤ ਆਪ ਜੀ ਨੇ ਬਖਸ਼ੀ ਹੈ। ਹਿਰਦੇ ਦੀ ਮਹਾਰਾਜ ਆਪ ਜੀ ਨੇ ਨਿਮਰਤਾ ਬਖਸ਼ੀ ਹੈ। ਮਨ ਉਜਲ ਹੋ ਗਿਆ ਮਹਾਰਾਜ ਨਿਮਰਤਾ ਧਾਰਨ ਕਰਨੇ ਕਰਕੇ। ਮਨ ਤਾਂ ਹੀ ਸਾਧ ਸੰਗਤ ਜੇ ਉਜਲ ਹੁੰਦਾ ਹੈ ਜਦੋਂ ਹਉਮੈ ਦੀ ਮੈਲ ਰਹਿੰਦੀ ਹੈ। ਜਦੋਂ ਤੱਕ ਹਉਮੈ ਦੀ ਮੈਲ ਰਹਿੰਦੀ ਹੈ ਨਾ, ਉਦੋਂ ਤੱਕ ਜੀਵ ਦੇ ਹਿਰਦੇ ਵਿੱਚੋਂ ਹੰਕਾਰ ਦੀ, ਹਉਮੈ ਦੀ ਬਦਬੂ ਆਉਂਦੀ ਰਹਿੰਦੀ, ਮਨ ਨਹੀਂ ਨਿਰਮਲ ਹੁੰਦਾ। ਤੇ ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦੇ ਹਿਰਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਉਹਨਾਂ ਦਾ ਮਨ ਉਜਲ ਹੋ ਗਿਆ। ਹਿਰਦੇ ਦੀ ਗਰੀਬੀ ਆਪ ਜੀ ਨੇ ਬਖਸ਼ੀ ਹੈ। ਸਤਿਪੁਰਸ਼ਾਂ ਦੀ ਚਰਨਾਂ ਦੀ ਧੂੜੀ ਜਿਨ੍ਹਾਂ ਨੂੰ ਮਹਾਰਾਜ ਆਪ ਜੀ ਨੇ ਬਖਸ਼ ਦਿੱਤੀ ਹੈ।
ਚਰਨ ਕਮਲ ਹਿਰਦੈ ਉਰ ਧਾਰੇ। ਉਹਨਾਂ ਗੁਰਮੁਖ ਪਿਆਰਿਆਂ ਨੇ ਨਾਮ ਰੂਪ ਚਰਨ ਕਮਲਾਂ ਨੂੰ ਹਿਰਦੇ ਅੰਦਰ ਧਾਰਨ ਕਰ ਲਿਆ ਕਿ ਮਹਾਰਾਜ ਸਾਹਿਬ ਜੀ ਸਭ ਤੋਂ ਉੱਤਮ ਆਪ ਜੀ ਦੇ ਨਾਮ ਰੂਪੀ ਚਰਨ ਕਮਲ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਦੇ ਚਰਨ ਵਸ ਜਾਂਦੇ ਆ। ਸਾਧ ਸੰਗਤ ਜੀ ਉਹਨਾਂ ਨੂੰ ਕੋਈ ਦੁੱਖ ਵੀ ਦੇਣ ਦਾ ਯਤਨ ਕਰੇ ਤਾਂ ਵੀ ਨਹੀਂ ਉਹਨਾਂ ਨੂੰ ਸਾਧ ਸੰਗਤ ਜੀ ਕੋਈ ਦੁੱਖ ਲੱਗਦਾ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਚਰਨ ਵਸ ਜਾਂਦੇ ਆ। ਦੇਵੀਦਾਸ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਕਰਕੇ ਬੈਠਾ। ਭੀਮ ਚੰਦ ਕਹਿਲੂਰੀਏ ਇਹਨਾਂ ਪਹਾੜੀ ਰਾਜਿਆਂ ਨੇ ਕਿੰਨੇ ਭਾਵੇਂ ਤਸੀਹੇ ਦੇਣ ਦਾ ਯਤਨ ਕੀਤਾ, ਬੜੇ ਤਸ਼ੱਦਦ ਕੀਤੇ ਆਪਣੇ ਵੱਲੋਂ। ਸਾਧ ਸੰਗਤ ਜੀ ਸਲਾਈਆਂ ਗਰਮ ਕਰਕੇ ਤੇ ਅੱਖਾਂ ਦੇ ਵਿੱਚ ਖੁਬਾ ਦਿੱਤੀਆਂ ਸਨ, ਪਰ ਨੇਤਰਾਂ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਦੇ ਚਰਨ ਹੀ ਵਸਾਏ ਹੋਏ ਸਨ। ਸਤਿਗੁਰਾਂ ਦੇ ਦੀਦਾਰ ਕਰ ਰਿਹਾ ਸੀਗਾ ਭਾਵਨਾ ਦੇ ਨਾਲ। ਤਨ ਕਰਕੇ ਭਾਵੇਂ ਦੂਰ ਸੀ ਮਹਾਰਾਜ ਜੀ ਤੋਂ, ਪਰ ਮਨ ਕਰਕੇ ਗੁਰੂ ਚਰਨਾਂ ਦੇ ਵਿੱਚ ਸੀਗਾ। ਤੇ ਸਤਿਗੁਰੂ ਜੀ ਨੇ ਥੋੜੇ ਜਿੰਨੇ ਵੀ ਆਂਚ ਨਹੀਂ ਸੀ ਆਉਣ ਦਿੱਤੀ, ਫਿਰ ਉੱਚੇ ਪਹਾੜ ਤੋਂ ਸੁੱਟ ਦਿੱਤਾ ਸੀਗਾ। ਸਾਧ ਸੰਗਤ ਜੀ ਪਹਾੜ ਜਿਹੜਾ ਸੀ ਨਾ ਭਾਵੇਂ ਉੱਚਾ ਹੈ, ਪਰ ਪਹਾੜਾਂ ਦੇ ਜਿਹੜੇ ਤਾਤੇ ਹੈ ਨਾ, ਪਰਮੇਸ਼ਰ ਉਹਨਾਂ ਦੇ ਸੁਭਾਅ ਹੀ ਬਦਲ ਦਿੰਦਾ ਹੈ। ਸਤਿਗੁਰੂ ਜੀ ਨੇ ਸਰੀਰ ਦੇ ਉੱਪਰ ਵੀ ਕੋਈ ਆਂਚ ਨਹੀਂ ਸੀ ਆਉਣ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਹਜੂਰ ਦੇ ਕੋਲ ਆਇਆ ਨਾ ਦੇਵੀਦਾਸ, ਤੇ ਸਤਿਗੁਰੂ ਜੀ ਦੇ ਚਰਨਾਂ ਤੇ ਪੱਟੀਆਂ ਵੱਜੀਆਂ ਹੋਈਆਂ ਦੇਖੀਆਂ ਨੇ। ਜਦੋਂ ਮਾਤਾ ਜੀ ਨੇ ਪੁੱਛਿਆ ਹੈ ਕਿ ਲਾਲ ਜੀ ਇਹ ਕੀ ਕਾਰਨ ਹੈ, ਤੇ ਉਹਨੇ ਸਮੇਂ ਨੂੰ ਦੇਵੀਦਾਸ ਵੀ ਆ ਗਿਆ। ਉਹਨੇ ਫਿਰ ਸਾਰੀ ਵਿਥਿਆ ਆਪਣੀ ਸੁਣਾਈ, ਜੋ ਜੋ ਮੇਰੇ ਨਾਲ ਮਹਾਰਾਜ ਉਹਨਾਂ ਨੇ ਕੀਤਾ ਸੀ ਪਹਾੜੀ ਰਾਜਿਆਂ ਨੇ। ਕਿਉਂਕਿ ਇਹਨੇ ਸਤਿਗੁਰੂ ਜੀ ਦੀ ਸਿਫਤ ਦੀ ਗੱਲ ਕੀਤੀ, ਸੱਚੀ ਗੱਲ ਆਖੀ ਸੀ ਕਿ ਮਹਾਰਾਜ ਸਾਹਿਬ ਜੀ ਦਾ ਕੋਈ ਸਾਨੀ ਨਹੀਂ ਹੈ। ਇਹ ਭੀਮ ਚੰਦ ਰਾਜਾ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਮਾਨਤਾ ਨਹੀਂ ਕੋਈ ਕਰ ਸਕਦਾ, ਸਤਿਗੁਰਾਂ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ। ਤੇਰੀ ਭਾਵੇਂ ਵੱਡੀ ਫੌਜ ਹੈ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮਸਤ ਨਹੀਂ ਹੋ ਸਕਦਾ। ਸਾਧ ਸੰਗਤ ਜੀ ਇਹਨੇ ਸ਼ੰਕਾ ਕੀਤਾ ਕਿ ਸਤਿਗੁਰੂ ਜੀ ਦਾ ਪੱਖ ਕਰਦਾ, ਇਸੇ ਕਰਕੇ ਇਹਨੇ ਜ਼ਿਆਦਾ ਤਸ਼ੱਦਦ ਕਰਵਾਏ ਸਨ। ਪਰ ਜਿਸ ਹਿਰਦੇ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨ ਵਸ ਜਾਂਦੇ ਆ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਕੋਈ ਦੁੱਖ ਵੀ ਨਹੀਂ ਲੱਗਦਾ। ਦੁੱਖ ਚਾਹ ਕਰਕੇ ਵੀ ਉਸ ਜੀਵ ਨੂੰ ਦੁਖੀ ਨਹੀਂ ਕਰ ਸਕਦੇ ਜਿਸ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰਦੇ ਨੇ, ਚਰਨ ਕਮਲ ਹਿਰਦੈ ਉਰ ਧਾਰੇ। ਮਹਾਰਾਜ ਆਪ ਜੀ ਦੇ ਨਾਮ ਰੂਪ ਚਰਨ ਕਮਲਾਂ ਨੂੰ ਅਸੀਂ ਹਿਰਦੇ ਅੰਦਰ ਧਾਰਨ ਕੀਤਾ ਹੈ। ਤੇਰੇ ਦਰਸ਼ਨ ਕਾਓ ਜਾਈ ਬਲਿਹਾਰੇ। ਤੁਹਾਡੇ ਦਰਸ਼ਨਾਂ ਤੋਂ ਮਹਾਰਾਜ ਅਸੀਂ ਬਲਿਹਾਰ ਜਾਂਦੇ ਹਾਂ। ਗਰੀਬ ਨਵਾਜ ਸਤਿਗੁਰੂ ਜੀ ਅਸੀਂ ਬਾਰ-ਬਾਰ ਕੁਰਬਾਨ ਜਾਂਦੇ ਹਾਂ। ਮਹਾਰਾਜ ਐਸੀ ਆਪ ਜੀ ਦੇ ਦਰਸ਼ਨਾਂ ਦੀ ਦਾਤ ਹੈ, ਜੇ ਸਿੱਖ ਭਾਵਨਾ ਦੇ ਨਾਲ ਹਿਰਦੇ ਹੋ ਕੇ ਨਿਸ਼ਚਾ ਧਾਰਨ ਕਰਕੇ ਦਰਸ਼ਨ ਕਰ ਲਵੇ, ਸਤਿਗੁਰੂ ਜੀ ਆਪ ਜੀ ਉਹ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਆਪ ਜੀ ਕੱਟ ਦਿੰਦੇ ਹੋ। ਮਹਾਰਾਜ ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਜੰਮਣ ਮਰਨ ਦੇ ਦੁੱਖ ਵੀ ਆਪ ਜੀ ਕਿਰਪਾ ਕਰਕੇ ਮਿਟਾ ਦਿੰਦੇ ਹੋ। ਐਸੀ ਮਹਾਰਾਜ ਦਰਸ਼ਨਾਂ ਦੀ ਅਮੋਲਕ ਦਾਤ ਹੈ। ਜਿਨ੍ਹਾਂ ਨੇ ਭਾਵਨਾ ਦੇ ਨਾਲ ਆਪ ਜੀ ਦੇ ਦਰਸ਼ਨ ਕੀਤੇ ਹੈ, ਉਹ ਸਤਿਗੁਰੂ ਜੀ ਆਪ ਜੀ ਤੋਂ ਸਦਾ ਹੀ ਬਲਿਹਾਰ ਜਾਂਦੇ ਹਨ। ਕਰ ਕਿਰਪਾ ਤੇਰੇ ਗੁਣ ਗਾਵਾ। हे ਪਿਆਰੇ ਪ੍ਰਮਾਤਮਾ ਜੀ, ਮੇਰੇ ਤੇ ਕਿਰਪਾ ਕਰੋ, ਮਹਾਰਾਜ ਤੁਹਾਡੇ ਗੁਣ ਗਾਉਣਾ ਕਰਾਂ। ਜਿਵੇਂ ਆਪਣੇ ਪਿਆਰੇ ਸਤਿਪੁਰਸ਼ਾਂ ਦੇ ਭਗਤਾਂ ਦੇ ਗੁਰਮੁਖ ਪਿਆਰਿਆਂ ਤੇ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਨਾ, ਹਰ ਸਮੇਂ ਤੁਹਾਡੇ ਗੁਣ ਗਾਉਂਦੇ ਰਹਿੰਦੇ ਆ ਨਾ, ਇਸੇ ਤਰ੍ਹਾਂ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ। हे ਗਰੀਬ ਨਵਾਜ, ਤੁਹਾਡੀ ਕਿਰਪਾ ਹੋਵੇ ਤਾਂ ਹੀ ਅਸੀਂ ਆਪ ਜੀ ਦੇ ਗੁਣ ਗਾ ਸਕਦੇ ਹਾਂ। ਤੁਹਾਡੀ ਮਿਹਰ ਤੋਂ ਬਿਨਾਂ, ਕਿਰਪਾ ਤੋਂ ਬਿਨਾਂ ਨਹੀਂ ਮਹਾਰਾਜ ਗਾਏ ਜਾ ਸਕਦੇ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਮਹਾਰਾਜ ਸਾਡਾ ਕੋਈ ਬਲ ਨਹੀਂ ਹੈ, ਕਰ ਕਿਰਪਾ ਤੇਰੇ ਗੁਣ ਗਾਵਾਂ। ਪਰਮੇਸ਼ਰ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ। ਨਾਨਕ ਨਾਮ ਜਪਤ ਸੁਖ ਪਾਵਾ। हे ਗਰੀਬ ਨਵਾਜ, ਤੁਹਾਡਾ ਨਾਮ ਜਪ ਕਰਕੇ ਆਤਮਿਕ ਸੁਖ ਪਾ ਲਵਾਂ, ਐਸੀ ਮਹਾਰਾਜ ਮੇਰੇ ਤੇ ਕਿਰਪਾ ਕਰੋ, ਐਸੀ ਸਾਡੇ ਤੇ ਬਖਸ਼ਿਸ਼ ਕਰੋ। ਹੋਰ ਤਾਂ ਬਥੇਰੇ ਮਹਾਰਾਜ ਅਸੀਂ ਜਪ ਕਰਕੇ ਯਤਨ ਕਰਕੇ ਦੇਖ ਲਏ ਐ ਮਹਾਰਾਜ, ਹੋਰ ਬਹੁਤੇ ਸਾਧਨਾ ਦੇ ਜਾਪ ਵੀ ਕਰਕੇ ਦੇਖ ਲਏ ਨੇ,
ਪਰ ਕਿਸੇ ਸਾਧਨ ਨਾਲ, ਕਿਸੇ ਵੀ ਦੇਵੀ ਦੇਵਤਿਆਂ ਦੇ ਹੋਰ ਜਾਂ ਕਿਸੇ ਜਾਪ ਦੇ ਨਾਲ ਕਦੇ ਸਾਨੂੰ ਆਤਮਿਕ ਸੁੱਖ ਨਹੀਂ ਮਿਲਿਆ। ਐਸੀ ਮਹਾਰਾਜ ਹੁਣ ਕਿਰਪਾ ਕਰੋ, ਤੁਹਾਡਾ ਜਾਪ ਅਸੀਂ ਮਹਾਰਾਜ ਜਪਣਾ ਕਰੀਏ, ਤੁਹਾਡੇ ਗੁਣ ਮਹਾਰਾਜ ਅਸੀਂ ਗਾਉਣਾ ਕਰੀਏ। ਆਪ ਜੀ ਦੇ ਗੁਣ ਗਾਉਣੇ ਕਰਕੇ ਮਹਾਰਾਜ ਆਤਮਿਕ ਸੁੱਖ ਮਿਲਦਾ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਨਾਨਕ ਨਾਮ ਜਪਤ ਸੁਖ ਪਾਵਾ। ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਨਾ ਭਾਵਨਾ ਦੇ ਨਾਲ, ਤਿਨਾਂ ਨੇ ਸਾਧ ਸੰਗਤ ਜੀ ਹਿਰਦੇ ਕਰਕੇ ਸੁਖ ਪ੍ਰਾਪਤ ਕੀਤਾ। ਇੱਥੇ ਸੱਸੇ ਨੂੰ ਔਂਕੜ ਤੇ ਖੱਖੇ ਨੂੰ ਵੀ ਔਂਕੜ ਲੱਗਾ, ਸੁਖ ਸ਼ਬਦ ਹੈ। ਤੇ ਗੁਰਬਾਣੀ ਵੀ ਸੁੱਸੇ ਔਂਕੜ ਤੇ ਜਿਹੜਾ ਖੱਖਾ ਮੁਕਤਾ ਹੁੰਦਾ ਹੈ ਨਾ, ਉਹਦਾ ਅਰਥ ਹੁੰਦਾ ਸਾਧ ਸੰਗਤ ਜੀ ਬਹੁਵਚਨ ਭਾਵ ਬਹੁਤੇ ਸੁਖ। ਤੇ ਜਿੱਥੇ ਖੱਖੇ ਨੂੰ ਵੀ ਔਂਕੜ ਆਵੇ, ਆਪ ਦੇ ਗਿਆਤ ਵਜੋਂ ਬੇਨਤੀ ਕਰ ਦੇਵਾ, ਉੱਥੇ ਸਾਧ ਸੰਗਤ ਜੀ ਇੱਕ ਪਰਮੇਸ਼ਰ ਦੇ ਸਰੂਪ ਦਾ ਸੁਖ ਅਰਥ ਬਣਦਾ ਹੈ। ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਸੁਖ, ਜਿਹੜਾ ਸੁਖ ਸਾਧ ਸੰਗਤ ਜੀ ਕਦੇ ਦੁੱਖਾਂ ਵਿੱਚ ਬਦਲਦਾ ਨਹੀਂ ਹੈ। ਦੁਨਿਆਵੀ ਸੁਖ ਛਿਨ ਮਾਤਰ ਸਮੇਂ ਵਿੱਚ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ ਨੇ। ਕਦੇ ਜੀਵ ਮਾਇਕੀ ਸੁੱਖਾਂ ਕਰਕੇ ਦੁਖੀ ਹੁੰਦਾ, ਕਦੇ ਖੁਸ਼ ਹੁੰਦਾ, ਕਦੇ ਭੁੱਬਾ ਮਾਰ ਮਾਰ ਕਰਕੇ ਰੋਣ ਲੱਗ ਪੈਂਦਾ। ਧਨ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਤੇ ਬੜਾ ਖੁਸ਼ ਹੁੰਦਾ ਹੈ। ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਫਿਰ ਭੁੱਬਾ ਮਾਰ ਕੇ ਰੋਣ ਲੱਗ ਪੈਂਦਾ ਹੈ। ਇਦਾਂ ਦੀ ਦੁਨਿਆਵੀ ਸੁੱਖਾਂ ਦੀ ਹਾਲਤ ਹੈ। ਪਰ ਜਦੋਂ ਵਾਹਿਗੁਰੂ ਜੀ ਦੇ ਸਰੂਪ ਦਾ ਸੁੱਖ ਮਿਲਦਾ, ਉਹ ਫਿਰ ਕਦੇ ਵੀ ਸਾਧ ਸੰਗਤ ਜੀ ਜੀਵ ਦੁਖੀ ਨਹੀਂ ਹੁੰਦਾ। ਐਸਾ ਮਹਾਰਾਜ ਕਹਿੰਦੇ ਪਰਮਾਤਮਾ ਦੇ ਸਰੂਪ ਦਾ ਪਰਮ ਸੁੱਖ ਹੈ। ਪਰ ਉਹ ਮਿਲਦਾ ਕਿਵੇਂ ਹੈ? ਵਾਹਿਗੁਰੂ ਦਾ ਨਾਮ ਜਪ ਕੇ। ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਮਹਾਰਾਜ ਸਦੀਵੀ ਸੁਖ ਨੂੰ ਪਾ ਸਕੀਏ, ਐਸੀ ਸਾਡੇ ਤੇ ਕਿਰਪਾ ਕਰੋ। ਵਡਹੰਸ ਮਹੱਲਾ ਪੰਜਵਾ। ਸਾਧ ਸੰਗ ਹਰ ਅੰਮ੍ਰਿਤ ਪੀਜੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਇਹ ਗੁਰਸਿੱਖੋ, ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਸ ਗਾਉਣਾ ਇਹ ਨਾਮ ਅੰਮ੍ਰਿਤ ਪੀਣ ਦੀ ਤਰ੍ਹਾਂ ਹੈ। ਆਤਮਿਕ ਰਸ ਦੀ ਪ੍ਰਾਪਤੀ ਕਰਨੀ, ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣਾ, ਮਹਾਰਾਜ ਕਹਿੰਦੇ ਬੜੀ ਵੱਡੀ ਵਡਮੁੱਲੀ ਦਾਤ ਹੈ, ਅਮੋਲਕ ਦਾਤ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਸਤ ਸੰਗਤ ਵਿੱਚ ਮਿਲ ਕਰਕੇ ਉਚਾਰਨ ਕਰਨਾ ਹੈ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਤਾਂ ਹੀ ਸਤ ਸੰਗਤ ਜੀ ਬਾਰ-ਬਾਰ ਸਤ ਸੰਗਤ ਦੀ ਵਡਿਆਈ ਉਚਾਰਨ ਕੀਤੀ ਹੈ ਕਿ ਹੇ ਗੁਰਸਿੱਖ, ਸਤ ਸੰਗਤ ਦੀ ਵਡਿਆਈ ਕਹਿਣੀ ਕਥਨੀ ਤੋਂ ਬਾਹਰ ਹੈ, ਸਮਗਰ ਰੂਪ ਦੇ ਵਿੱਚ ਕਹੀ ਨਹੀਂ ਜਾ ਸਕਦੀ। ਕਿੰਨੀ ਬੇਅੰਤ ਮਹਾਰਾਜ ਸਾਹਿਬ ਜੀ ਦੀ ਪਿਆਰੀ ਸੰਗਤ ਦੀ ਵਡਿਆਈ ਹੈ। ਜੇ ਸਤ ਸੰਗਤ ਵਿੱਚ ਮਿਲਣੇ ਕਰਕੇ ਸਾਧ ਸੰਗਤ ਜੀ ਪਿੰਗਲੇ ਵੀ ਪਹਾੜ ਚੜ੍ਹਨ ਦੀ ਸਮਰੱਥਾ ਪਾ ਲੈਂਦੇ ਹਨ। ਜਿਹੜੇ ਸਾਧ ਸੰਗਤ ਜੀ ਗੂੰਗੇ ਆ ਨਾ, ਉਹਨਾਂ ਨੂੰ ਬੋਲਣ ਦੀ ਸਮਰੱਥਾ ਮਿਲ ਜਾਂਦੀ ਹੈ। ਜਿਹੜੇ ਬੇਸਮਝ ਹਨ, ਚੰਗੇ ਗਿਆਨਵਾਨ ਬ੍ਰਹਮ ਬੇਤੇ ਤਤ ਬੇਤੇ ਬਣ ਜਾਂਦੇ ਹੈ। ਇਹ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਸਤ ਸੰਗਤ ਦੀ ਵਡਿਆਈ ਕਹੀ ਹੈ। ਤਾਂ ਹਜ਼ੂਰ ਕਹਿੰਦੇ ਜਿਹੜਾ ਹਿਰਦਾ ਕਦੇ ਨਿਰਮਲ ਨਹੀਂ ਨਾ ਹੁੰਦਾ, ਉਹ ਹਿਰਦਾ ਵੀ ਉਜਲ ਹੋ ਜਾਂਦਾ ਹੈ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਪਏ ਚੀਤਾ। ਇਹ ਸਤ ਸੰਗਤ ਦੀ ਵਡਿਆਈ ਹੈ। ਸਤ ਸੰਗਤ ਵਿੱਚ ਆ ਕੇ ਜੀਵ ਦੇ ਹਿਰਦੇ ਅੰਦਰ ਨਿਮਰਤਾ ਦੀ ਦਾਤ ਆਉਂਦੀ ਹੈ। ਜਦੋਂ ਆਪ ਭਾਵੇਂ ਸਾਧਨ ਕਰਦਾ, ਆਪ ਤੋਂ ਜ਼ਿਆਦਾ ਸਾਧਨਾ ਕਰਨ ਵਾਲੇ, ਭਜਨ ਬੰਦਗੀ ਕਰਨ ਵਾਲੇ, ਭਜਨੀਕ ਗੁਰਮੁਖਾਂ ਦੇ ਦਰਸ਼ਨ ਕਰਦਾ, ਫਿਰ ਆਪਣਾ ਮਾਣ, ਆਪਣੇ ਕੀਤੇ ਹੋਏ ਸਾਧਨ ਦਾ ਹੰਕਾਰ ਦੂਰ ਹੋ ਜਾਂਦਾ। ਤੇ ਜੇ ਇਕੱਲਾ ਹੀ ਲੱਗਾ ਰਹਿੰਦਾ, ਫਿਰ ਹੁੰਦਾ ਕਿ ਸ਼ਾਇਦ ਮੈਂ ਹੀ ਬਹੁਤਾ ਜਪ ਤਪ ਕਰਦਾ, ਮੈਂ ਹੀ ਬਹੁਤੀ ਸਾਧਨਾ ਕਰਦਾ ਹਾਂ ਭਜਨ ਬੰਦਗੀ ਦੀ। ਸਤ ਸੰਗਤ ਜੀ ਉਸੇ ਮਾਣ ਦੇ ਵਿੱਚ ਹੀ ਜੀਵ ਡੁੱਬਾ ਰਹਿੰਦਾ। ਪਰ ਸਤ ਸੰਗਤ ਵਿੱਚ ਆਉਣੇ ਕਰਕੇ ਮਾਣ ਟੁੱਟ ਜਾਂਦਾ ਹੈ। ਤੋ ਐਸੀ ਸਤ ਸੰਗਤ ਦੀ ਵਡਿਆਈ ਹੈ। ਸਾਧ ਸੰਗ ਹਰ ਅੰਮ੍ਰਿਤ ਪੀਜੈ। ਜਿਨ੍ਹਾਂ ਗੁਰਮੁਖਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਤਾ ਹੈ, ਚਿਤ ਬਿਰਤੀ ਨੂੰ ਅੰਤਰਮੁਖੀ ਕਰਕੇ, ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਅੰਮ੍ਰਿਤ ਜਿਨ੍ਹਾਂ ਨੇ ਹਿਰਦੇ ਹੋ ਕਰਕੇ ਪੀਤਾ ਹੈ, ਨਾ ਜਿਉ ਮਰੈ ਨਾ ਕਬਹੂ ਸੀਜੈ। ਫਿਰ ਕਾਲ ਉਹਨਾਂ ਨੂੰ ਮਾਰ ਨਹੀਂ ਸਕਿਆ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਤਾ, ਤੇ ਨਾ ਹੀ ਉਹਨਾਂ ਦੀ ਅਵਸਥਾ ਕਦੇ ਛਿਜਦੀ ਹੈ।
ਛਿਜਣ ਦਾ ਅਰਥ ਹੈ ਸਾਧ ਸੰਗਤ ਜੀ ਕ੍ਰਿਸ ਹੋ ਜਾਣਾ, ਘਟਣਾ। ਜਿਵੇਂ ਆਪ ਵੀ ਆਪਾਂ ਕਹਿ ਦਿੰਦੇ ਕੱਪੜਾ ਹੁਣ ਛਿਜਣ ਲੱਗ ਪਿਆ, ਬੜਾ ਚਿਰ ਹੋ ਗਿਆ ਕੱਪੜੇ ਨੂੰ ਹੰਡਾਉਂਦਿਆਂ ਹੋਇਆ। ਕੱਪੜਾ ਜਦੋਂ ਛਿਜਣ ਲੱਗ ਪਵੇ ਨਾ, ਉਹ ਸਾਧ ਸੰਗਤ ਜੀ ਫਿਰ ਉਹਨੂੰ ਭਾਵ ਕਿ ਉਹਨੂੰ ਪਾਉਣ ਤੋਂ ਵੀ ਜਿਹੜਾ ਕਿ ਮਨੁੱਖ ਗੁਰੇਜ਼ ਕਰਦਾ। ਕੱਪੜਾ ਛਿਜਣ ਲੱਗ ਪਿਆ, ਇੱਕ ਹੁੰਦਾ ਉੱਧਰ ਜਾਂਦਾ ਤੇ ਉਹਨੂੰ ਤਰਪਾਈ ਕਰ ਲਈ ਜਾਂਦੀ ਹੈ, ਜਾਂ ਸਾਧ ਸੰਗਤ ਜੀ ਸੀਨ ਮਾਰ ਲਿਆ ਜਾਂਦਾ। ਕੱਪੜਾ ਜਦੋਂ ਛਿਜਣ ਲੱਗ ਪਏ ਨਾ, ਉਹਦਾ ਕੋਈ ਹੱਲ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਸਰੀਰ ਰੂਪ ਵੀ ਇਸੇ ਤਰ੍ਹਾਂ ਕੱਪੜਾ ਹੈ, ਜਾਂ ਕਹਿ ਲਈਏ ਕਿ ਅਵਸਥਾ ਜਿਹੜੀ ਹੈ ਨਾ ਜੀਵ ਦੀ, ਕਈ ਵਾਰ ਸਾਧ ਸੰਗਤ ਜੀ ਮਨੁੱਖ ਉੱਚੀ ਅਵਸਥਾ ਪਾ ਕੇ ਵੀ ਜਦੋਂ ਮਨ ਦੇ ਅੰਦਰ ਹੰਕਾਰ ਆ ਜਾਂਦਾ ਹੈ ਨਾ, ਸਾਧ ਸੰਗਤ ਜੀ ਉਹ ਕੱਪੜੇ ਦੀ ਤਰ੍ਹਾਂ ਛਿਜਣ ਦੀ ਤਰ੍ਹਾਂ ਫਿਰ ਹਾਲਤ ਬਣ ਜਾਂਦੀ ਹੈ। ਉਚਾਈ ਤੇ ਚੜ੍ਹ ਕੇ ਵੀ ਜਦੋਂ ਹੇਠਾਂ ਡਿੱਗਦਾ ਹੈ, ਉੱਚੀ ਅਵਸਥਾ ਦੀ ਪ੍ਰਾਪਤੀ ਕਰਕੇ ਚੰਗੇ ਸਾਧਨ ਕਰਕੇ ਵੀ ਜੇ ਉਹਨਾਂ ਦਾ ਮਾਣ ਕਰਦਾ ਮਨ ਦੇ ਅੰਦਰ, ਉਹ ਕੱਪੜੇ ਛਿਜਣ ਦੀ ਤਰ੍ਹਾਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜੋ ਗੁਰਮੁਖ ਪਿਆਰੇ ਹਰ ਰੋਜ਼ ਬੜੇ ਨੇਮ ਤੇ ਪ੍ਰੇਮ ਦੇ ਨਾਲ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਂਦੇ ਆ ਨਾ ਜੀਉ ਮਰੈ ਨਾ ਕਬਹੁ ਛੀਜੈ, ਨਾ ਉਹਨਾਂ ਨੂੰ ਸਾਧ ਸੰਗਤ ਜੀ ਮੌਤ ਮਾਰ ਸਕਦੀ ਹੈ। ਜਾਂ ਕਹਿ ਲਈਏ ਕਿ ਜਿਹੜੀ ਜਿੰਦ ਆ ਨਾ, ਉਹਨਾਂ ਦੇ ਜਿਹੜੇ ਅੰਤਰ ਆਤਮਾ ਹੈ ਕਦੇ ਮਰਦੀ ਨਹੀਂ ਹੈ। ਭਾਵ ਪ੍ਰਤੱਖ ਵੀ ਸਾਧ ਸੰਗਤ ਜੀ ਕਾਲ ਉਹਨਾਂ ਨੂੰ ਮਾਰ ਨਹੀਂ ਸਕਦਾ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਉਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਮਹਾਨ ਸੂਰਬੀਰ ਯੋਧੇ ਸਾਧ ਸੰਗਤ ਜੀ ਧੜ ਦੇ ਨਾਲੋਂ ਸੀਸ ਜੁਦਾ ਹੋਣ ਦੇ ਬਾਵਜੂਦ ਵੀ ਦੁਸ਼ਮਣਾਂ ਦੇ ਨਾਲ ਲੜਦੇ ਰਹਿੰਦੇ ਆ। ਭਾਈ ਗੁਰਬਖਸ਼ ਸਿੰਘ ਜੀ ਵਰਗੇ ਮਹਾਨ ਸੂਰਬੀਰ ਯੋਧੇ ਸਾਧ ਸੰਗਤ ਜੀ ਡਾਕਟਰ ਜਿਹੜੇ ਹਨ, ਉਹ ਕਹਿੰਦੇ ਆ ਕਿ ਜਿਹੜੀ ਸਾਹ ਕੱਟੀ ਜਾਵੇ ਤੇ ਕੋਈ ਮਨੁੱਖ ਜਿਹੜਾ ਮਰ ਜਾਂਦਾ ਹੈ, ਪਰ ਦੇਖ ਲਓ ਕਿੱਥੇ ਸਾਹ ਆ ਗਿਆ, ਸਾਰਾ ਕੁਝ ਹੀ ਵੱਖ ਹੋ ਗਿਆ। ਪਰ ਫਿਰ ਵੀ ਸਾਧ ਸੰਗਤ ਜੀ ਜਿਹੜਾ ਬਚਨ ਕੀਤਾ ਸੀ ਨਾ ਕਿ ਹਰਿਮੰਦਰ ਸਾਹਿਬ ਜੀ ਪਵਿੱਤਰਤਾ ਨੂੰ ਕਾਇਮ ਰੱਖਣਾ, ਇਹਨਾਂ ਜਿਹੜੇ ਪਾਪੀ ਦੁਸ਼ਟ ਹਨ ਜਿਨ੍ਹਾਂ ਨੇ ਮਰਜ਼ਾਦਾ ਨੂੰ ਭੰਗ ਕੀਤਾ, ਇਹਨਾਂ ਨੂੰ ਭਜਾ ਕਰਕੇ ਤਾਂ ਹੀ ਆਪਣੇ ਸਰੀਰ ਨੂੰ ਸ਼ਾਂਤ ਕਰਨਾ, ਉਹ ਬਚਨ ਪੂਰਾ ਕੀਤਾ ਹੈ। ਐਸੇ ਬਚਨਾਂ ਦੇ ਬਲੀ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪ੍ਰਤੱਖ ਵੀ ਹਜੂਰ ਦੇ ਹੱਥੋਂ ਮਹਾਰਾਜ ਸਾਹਿਬ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਪੰਜਾਂ ਪਿਆਰਿਆਂ ਦੇ ਵਿੱਚ ਸਤਿਗੁਰੂ ਜੀ ਆਪ ਮਹਾਰਾਜ ਸਾਹਿਬ ਜੀ ਉਸ ਸਮੇਂ ਲੱਗੇ ਸਨ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਦੀ ਸਤ ਸੰਗਤ ਵਿੱਚ ਰਹਿ ਕੇ ਫਿਰ ਨਾਮ ਅੰਮ੍ਰਿਤ ਪੀਤਾ ਹੈ। ਜਿੱਥੇ ਪ੍ਰਤੱਖ ਨਾਮ ਅੰਮ੍ਰਿਤ ਪੀਤਾ ਹੈ, ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਉੱਥੇ ਸਾਧ ਸੰਗਤ ਜੀ ਅੰਤਰੀਵ ਅੰਤਰ ਆਤਮੇ ਵੀ ਸਤ ਸੰਗਤ ਦੇ ਵਿੱਚੋਂ ਨਾਮ ਅੰਮ੍ਰਿਤ ਪੀਤਾ ਹੈ। ਪ੍ਰਤੱਖ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਮੌਤ ਮਾਰ ਨਹੀਂ ਸਕਦੀ, ਤੇ ਉਮਰ ਵੀ ਫਿਰ ਸਾਧ ਸੰਗਤ ਜੀ ਕਿੰਨੀ ਵਡੇਰੀ ਹੈ। ਜਿਸ ਉਮਰ ਦੇ ਵਿੱਚ ਸਾਡੇ ਬਜ਼ੁਰਗ ਬਿਸਤਰਿਆਂ ਦਾ ਸ਼ਿੰਗਾਰ ਬਣ ਜਾਂਦੇ ਆ, ਉਸ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੇ 18 ਸਿਰ ਦਾ ਖੰਡਾ ਪਕੜ ਕਰਕੇ ਦੁਸ਼ਮਣਾਂ ਦੇ ਆਹੂ ਲਾਹ ਸੁੱਟੇ ਹੈ। ਮਹਾਰਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਨਾ ਜੀਉ ਮਰੈ ਨਾ ਕਬਹੁ ਛੀਜੈ। ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਅਵਸਥਾ ਹੈ ਨਾ, ਉਹ ਵੀ ਕਦੇ ਛਿਜਦੀ ਨਹੀਂ ਹੈ, ਘਟਦੀ ਨਹੀਂ ਹੈ। ਪਰਮਾਤਮਾ ਦੀ ਐਸੀ ਉਹਨਾਂ ਗੁਰਮੁਖਾਂ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਦੀ ਅਵਸਥਾ ਵੀ ਸਦਾ ਮਹਾਰਾਜ ਕਹਿੰਦੀ ਉੱਚੀ ਰਹਿੰਦੀ ਹੈ। ਵੱਡ ਭਾਗੀ ਗੁਰ ਪੂਰਾ ਪਾਈਐ, ਪਰ ਪੂਰੇ ਸਤਿਗੁਰੂ ਜੀ ਦੀ ਦਾਤ ਵੱਡਿਆਂ ਭਾਗਾਂ ਕਰਕੇ ਮਿਲਦੀ ਹੈ। ਜਿਨ੍ਹਾਂ ਦੇ ਭਾਗ ਜਾਗਦੇ ਨੇ ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਉਹ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਨੂੰ ਪਾ ਲੈਂਦੇ ਹਨ। ਗੁਰ ਕਿਰਪਾ ਤੇ ਪ੍ਰਭੂ ਤੇ ਆਈਐ, ਉਹ ਗੁਰਮੁਖ ਪਿਆਰੇ ਫਿਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮਾਤਮਾ ਨੂੰ ਧਿਆਉਂਦੇ ਹੈ। ਮਹਾਰਾਜ ਸਾਹਿਬ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਲੈ ਕਰਕੇ ਵਾਹਿਗੁਰੂ ਜੀ ਦਾ ਧਿਆਨ ਧਾਰਦੇ ਹਨ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਰਤਨ ਜਵਾਹਰ ਹਰ ਮਾਨਕ ਲਾਲਾ। ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਪਰਮੇਸ਼ਰ ਦਾ ਨਾਮ ਹੀ ਰਤਨ ਹੈ, ਪਰਮੇਸ਼ਰ ਦਾ ਨਾਮ ਹੀ ਲਾਲ ਹੈ, ਪਰਮੇਸ਼ਰ ਦਾ ਨਾਮ ਹੀ ਸਾਧ ਸੰਗਤ ਜੀ ਜਵਾਹਰ ਹੈ। ਇਹ ਵਡਮੁੱਲੇ ਪਦਾਰਥ ਮੰਨੇ ਜਾਂਦੇ ਹੈ। ਇਹਨਾਂ ਪਦਾਰਥਾਂ ਨੂੰ ਸਭ ਕੁਝ ਪਰਮੇਸ਼ਰ ਦਾ ਨਾਮ ਨੂੰ ਉਹਨਾਂ ਗੁਰਮੁਖਾਂ ਨੇ ਜਾਣਿਆ ਹੈ ਕਿ ਮਹਾਰਾਜ ਤੁਹਾਡਾ ਨਾਮ ਹੀ ਜਵਾਹਰ ਹੈ, ਪਰਮੇਸ਼ਰ ਜੀ ਆਪ ਜੀ ਦਾ ਨਾਮ ਹੀ ਲਾਲ ਹੈ,
ਮਹਾਰਾਜ ਤੁਹਾਡਾ ਨਾਮ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਰਤਨਾਂ ਦੀ ਤਰ੍ਹਾਂ ਅਮੋਲਕ ਰਤਨਾਂ ਦੀ ਤਰ੍ਹਾਂ ਹੈ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਸਾਧ ਸੰਗਤ ਜੀ ਰਤਨਾਂ ਦੀ ਤਰ੍ਹਾਂ ਅਮੋਲਕ ਪਰਮੇਸ਼ਰ ਦਾ ਨਾਮ ਪੂਰਬਲੇ ਚੰਗੇ ਭਾਗਾਂ ਕਰਕੇ ਮਿਲਦਾ ਹੈ। ਤੋ ਅੰਤਰੀ ਭਾਵ ਦੇ ਵਿੱਚ ਹਜੂਰ ਫਰਮਾਉਂਦੇ ਨੇ ਰਤਨ ਜਵਾਹਰ ਹਰ ਮਾਨਕ ਲਾਲਾ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਨਾਮ ਜਿਹੜਾ ਨਾ ਵੈਰਾਗ ਰੂਪੀ ਰਤਨ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਮਹਾਰਾਜ ਤੁਹਾਡਾ ਨਾਮ ਹੀ ਪ੍ਰੇਮ ਰੂਪ ਲਾਲ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਤੁਹਾਡਾ ਨਾਮ ਹੀ ਮਹਾਰਾਜ ਹਿਰਦੇ ਅੰਦਰ ਗਿਆਨ ਰੂਪੀ ਜਵਾਹਰ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਹੇ ਗਰੀਬ ਨਵਾਜ ਤੁਹਾਡੀ ਕਿਰਪਾ ਹੋਵੇ ਤੇ ਮਹਾਰਾਜ ਨਾਮ ਦੁਆਰਾ ਹੀ ਸਾਰੀਆਂ ਦਾਤਾਂ ਮਿਲਦੀਆਂ ਨੇ। ਭਾਵੇਂ ਮਹਾਰਾਜ ਨਾਮ ਰੂਪੀ ਵੈਰਾਗ ਰੂਪੀ ਰਤਨੇ ਹੈ, ਪ੍ਰੇਮ ਰੂਪੀ ਲਾਲ ਹੈ, ਤੇ ਭਾਵੇਂ ਜਵਾਹਰ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਹੈ। ਇਹ ਸਭ ਤੁਹਾਡੇ ਨਾਮ ਕਰਕੇ ਦਾਤਾਂ ਮਿਲਦੀਆਂ ਹਨ। ਸਿਮਰ ਸਿਮਰ ਪ੍ਰਭ ਭਏ ਨਿਹਾਲਾ। ਜਿਨ੍ਹਾਂ ਨੇ ਸਿਮਰਨੇ ਯੋਗ ਪ੍ਰਮਾਤਮਾ ਨੂੰ ਸਿਮਰਿਆ ਹੈ ਉਹ ਨਿਹਾਲ ਹੋ ਗਏ ਨੇ, ਦੁੱਖਾਂ ਤੋਂ ਰਹਿਤ ਹੋ ਗਏ ਨੇ, ਨਿਹਾਲ ਬੰਧਨਾਂ ਤੋਂ ਆਜ਼ਾਦ ਹੋ ਗਏ ਨੇ, ਜੀਵਨ ਮੁਕਤੀ ਦਾ ਆਨੰਦ ਮਾਣਦੇ ਆ ਗੁਰਮੁਖ ਪਿਆਰੇ ਜੋ ਸਾਧ ਸੰਗਤ ਜੀ ਸਿਮਰਨੇ ਯੋਗ ਪ੍ਰਮਾਤਮਾ ਦਾ ਸਿਮਰਨ ਕਰਦੇ ਆ। ਜਿਨ੍ਹਾਂ ਨੇ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਸਿਮਰਨ ਧਾਰਨ ਕੀਤਾ, ਜਿਵੇਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਨ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਭ ਕਲ ਕਲਪਨਾਵਾਂ ਕਲੇਸ਼ ਸਭ ਝਗੜੇ ਮਹਾਰਾਜ ਕਹਿੰਦੇ ਮਿਟ ਜਾਂਦੇ ਆ ਜੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਜਾਵੇ। ਤੇ ਇਹ ਅਸ਼ਟਪਦੀਆਂ ਦੇ ਵਿੱਚ ਸਾਰੇ ਸਿਮਰਨ ਦੀ ਮਹਾਨਤਾ ਮਹਾਰਾਜ ਜੀ ਨੇ ਦਰਸਾਈ ਹੈ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਇਹ ਸਾਰੀ ਸਿਮਰਨ ਦੀ ਵਡਿਆਈ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਤੋ ਸਾਧ ਸੰਗਤ ਜੀ ਸਮਗਰ ਰੂਪ ਦੇ ਵਿੱਚ ਤਾਂ ਭਾਵੇਂ ਪਰਮੇਸ਼ਰ ਦੇ ਨਾਮ ਦੀ ਵਡਿਆਈ ਨੂੰ ਕੋਈ ਆਖ ਨਹੀਂ ਸਕਦਾ, ਪਰ ਇਹ ਗੁਰਮੁਖਾਂ ਦੇ ਗੁਰਸਿੱਖਾਂ ਦੇ ਨਿਸ਼ਚੇ ਵਾਸਤੇ ਕਿ ਗੁਰਸਿੱਖੋ ਕਿੰਨਾ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਿੰਨਾ ਉੱਤਮ ਹੈ, ਇਹਦੇ ਸਮਸਤ ਕੋਈ ਵੀ ਸ਼ਕਤੀ ਪਹੁੰਚ ਨਹੀਂ ਸਕਦੀ। ਨਾਮ ਤੁਲ ਕਛ ਅਵਰ ਨਾ ਹੋਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਐਸਾ ਸਿਮਰਨੇ ਯੋਗ ਵਾਹਿਗੁਰੂ ਦਾ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਨਿਹਾਲ ਹੋ ਗਏ ਨੇ, ਜੰਮਣ ਮਰਨ ਦੇ ਦੁੱਖਾਂ ਤੋਂ ਵੀ ਰਹਿਤ ਹੋ ਗਏ ਹਨ। ਜਤ ਕਤ ਪੇਖੋ ਸਾਧੂ ਸਰਣਾ। ਹਜੂਰ ਕਹਿੰਦੇ ਹਨ ਜਿੱਥੇ ਕਿਤੇ ਵੀ ਦੇਖਦੇ ਆ ਨਾ ਗੁਰਮੁਖ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਪਰਮਾਤਮਾ ਹੀ ਉਹਨਾਂ ਨੂੰ ਨਜ਼ਰ ਆਉਂਦਾ ਹੈ। ਸਾਧੂ ਸਰਣਾ ਸਾਧੂ ਜਨਾਂ ਦੀ ਸੰਗਤ ਕਰਕੇ ਅਥਵਾ ਸਾਧ ਸੰਗਤ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣੇ ਕਰਕੇ ਉਹਨਾਂ ਗੁਰਮੁਖਾਂ ਨੂੰ ਐਸੀ ਅਵਸਥਾ ਪ੍ਰਾਪਤ ਹੋ ਗਈ ਜਤ ਕਦ ਪੇਖੋ ਜਿੱਥੇ ਵੀ ਦੇਖਦੇ ਨੇ ਉੱਥੇ ਪਰਮੇਸ਼ਰ ਹੀ ਉਹਨਾਂ ਨੂੰ ਦਿਸਦਾ ਹੈ। ਭਾਵੇਂ ਭਲਾ ਹੈ ਭਾਵੇਂ ਕੋਈ ਬੁਰਾ ਹੈ, ਚੰਗਾ ਹੈ ਚਾਹੇ ਮੰਦਾ ਹੈ, ਭਾਵੇਂ ਅਗਿਆਨੀ ਭਾਵੇਂ ਕੋਈ ਗਿਆਨਵਾਨ ਹੈ, ਸਾਧ ਸੰਗਤ ਜੀ ਭਾਵੇਂ ਕੋਈ ਚੋਰ ਹੈ ਤੇ ਭਾਵੇਂ ਸਾਧ ਹੈ, ਸਭ ਦੇ ਅੰਦਰ ਉਹਨਾਂ ਗੁਰਮੁਖਾਂ ਨੂੰ ਕੇਵਲ ਇੱਕ ਰੱਬ ਹੀ ਦਿਸਦਾ ਹੈ, ਇੱਕ ਪ੍ਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਵਾਹਿਗੁਰੂ ਦੇ ਸਰੂਪ ਤੋਂ ਬਿਨਾ ਕੋਈ ਦੂਜਾ ਦਿਸਦਾ ਨਹੀਂ ਹੈ। ਹਰ ਗੁਣ ਗਾਏ ਨਿਰਮਲ ਮਨ ਕਰਨਾ। ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਜੀ ਦੇ ਗੁਣ ਗਾ ਕੇ ਮਨ ਨੂੰ ਨਿਰਮਲ ਕਰ ਲਿਆ ਹੈ। ਪਰਮੇਸ਼ਰ ਦਾ ਪਿਆਰ ਦੇ ਨਾਲ ਸਿਮਰਨ ਕਰ ਕਰਕੇ ਹਿਰਦੇ ਨੂੰ ਉਜਲ ਬਣਾ ਲਿਆ ਹੈ। ਘਟ ਘਟ ਅੰਤਰ ਮੇਰਾ ਸੁਆਮੀ ਬੂਠਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਡਾ ਮਾਲਕ ਪਰਮੇਸ਼ਰ ਸਭ ਘਟਾਂ ਘਟਾਂ ਦੇ ਅੰਦਰ ਬੈਠਾ ਹੋਇਆ ਹੈ, ਸਭ ਹਿਰਦਿਆਂ ਦੇ ਅੰਦਰ ਚੌਂਕੜੇ ਲਗਾ ਕਰਕੇ ਬੈਠਾ ਹੈ। ਆਪ ਹੀ ਵਾਹਿਗੁਰੂ ਸਭ ਘਟਾਂ ਘਟਾਂ ਦੇ ਅੰਦਰ ਜੋਤ ਰੂਪ ਹੋ ਕਰਕੇ ਪਰਮੇਸ਼ਰ ਸਾਰਿਆਂ ਦੇ ਅੰਦਰ ਪ੍ਰਕਾਸ਼ ਕਰਦਾ ਪਿਆ। ਬੂਠਾ ਸਭ ਦੇ ਅੰਦਰ ਮਹਾਰਾਜ ਕਹਿੰਦੇ ਵਸਿਆ ਹੈ। ਨਾਨਕ ਨਾਮ ਪਾਇਆ ਪ੍ਰਭ ਤੂਠਾ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਨਾ, ਜਿਨ੍ਹਾਂ ਤੇ ਪ੍ਰਮਾਤਮਾ ਤੂਠਾ ਤਰੁੱਠ ਗਿਆ, ਪ੍ਰਸੰਨ ਹੋ ਗਿਆ, ਉਹਨਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ। ਸਾਧ ਸੰਗਤ ਜੀ ਇਹ ਜੋ ਅਮੋਲਕ ਦਾਤ ਪਰਮੇਸ਼ਰ ਦਾ ਨਾਮ ਹੈ, ਜਦੋਂ ਪਰਮਾਤਮਾ ਪ੍ਰਸੰਨ ਹੋਵੇ ਤਾਂ ਸਾਧ ਸੰਗਤ ਜੀ ਅਮੋਲਕ ਦਾਤ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ ਹੈ।
ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਕਿਰਪਾ ਦੀ ਨਦਰ ਹੁੰਦੀ ਹੈ, ਗਰੀਬ ਨਵਾਜ਼ ਸਤਿਗੁਰੂ ਜੀ ਤੁਰ ਉੱਠਦੇ ਆ। ਸਾਧ ਸੰਗਤ ਜੀ ਸਿੱਖ ਦੀ ਝੋਲੀ ਵਿੱਚ ਨਾਮ ਦੀ ਦਾਤ ਪਾਉਂਦੇ ਆ। ਮਹਾਰਾਜ ਸਾਹਿਬ ਜੀ ਅਮੋਲਕ ਦਾਤ ਜੀਵਨ ਦੇ ਅੰਦਰ ਬਖਸ਼ਿਸ਼ ਕਰ ਦਿੰਦੇ ਆ। ਜਦੋਂ ਸਤਿਗੁਰੂ ਜੀ ਪ੍ਰਸੰਨ ਹੋ ਜਾਂਦੇ ਆ, ਇਹ ਕਿੰਨੀ ਅਮੋਲਕ ਦਾਤ ਹੈ ਜੋ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੋਣੀ ਹੈ। ਸਾਧ ਸੰਗਤ ਜੀ ਇਹ ਦਾਤ ਪਾ ਕੇ ਫੇਰ ਵੀ ਅਸੀਂ ਬਾਰ-ਬਾਰ ਅਜਾਈਂ ਝਾਖਾਂ ਮਾਰਦੇ ਰਹਿੰਦੇ ਆ ਕਿ ਸਾਨੂੰ ਰੱਬ ਨੇ ਦਿੱਤਾ ਕੀ ਹੈ। ਸਾਧ ਸੰਗਤ ਜੀ, ਜੋ ਦਰੁਸਤ ਪਰਮਾਤਮਾ ਨੇ ਸਰੀਰ ਦਿੱਤਾ ਹੈ, ਹੱਥ ਪੈਰ ਕੰਮ ਕਰਦੇ ਆ, ਅੱਖਾਂ ਦੇਖ ਸਕਦੀਆਂ, ਕੰਨ ਸੁਣ ਸਕਦੇ ਆ, ਜਿਹਬਾ ਬੋਲ ਸਕਦੀ ਹੈ, ਇਹ ਪਰਮਾਤਮਾ ਨੇ, ਇਹ ਵੀ ਤਾਂ ਕਿਰਪਾ ਹੀ ਹੈ ਨਾ ਪਰਮੇਸ਼ਰ ਦੀ। ਨਹੀਂ ਤਾਂ ਉਹਨਾਂ ਨੂੰ ਪੁੱਛ ਕਰਕੇ ਦੇਖੋ ਜਿਨ੍ਹਾਂ ਦੇ ਕੋਈ ਹੱਥ ਨਹੀਂ ਕੰਮ ਕਰਦਾ, ਪੈਰ ਨਹੀਂ ਕੰਮ ਕਰਦੇ, ਅੱਖਾਂ ਦੇਖ ਨਹੀਂ ਸਕਦੀਆਂ, ਜ਼ੁਬਾਨ ਬੋਲ ਨਹੀਂ ਸਕਦੀ, ਕੰਨਾਂ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ। ਉਹਨਾਂ ਨੂੰ ਪੁੱਛ ਕਰਕੇ ਦੇਖੋ ਇਹਨਾਂ ਦੀ ਕੀ ਕੀਮਤ ਹੈ। ਤੇ ਜੇ ਦਰੁਸਤ ਸਰੀਰ ਦਿੱਤਾ ਹੈ, ਫਿਰ ਕਿੰਨੇ ਸੁੱਖ ਪ੍ਰਮਾਤਮਾ ਨੇ, ਦੁਨਿਆਵੀ ਸੁੱਖ ਵੀ ਕਿੰਨੇ ਬਖਸ਼ੇ, ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ। ਤੇ ਸਾਧ ਸੰਗਤ ਜੀ, ਅਮੋਲਕ ਦਾਤ ਜੀਵਨ ਦੇ ਅੰਦਰ ਨਾਮ ਅੰਮ੍ਰਿਤ ਦੀ ਦਾਤ ਮਿਲ ਗਈ ਹੈ। ਇਹਦੇ ਨਾਲ ਵੱਡੀ ਦਾਤ ਹੋਰ ਕਿਹੜੀ? ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਪ੍ਰਸੰਨ ਹੁੰਦਾ ਹੈ ਨਾ, ਫਿਰ ਤਰੁੱਠ ਕਰਕੇ ਨਾਮ ਅੰਮ੍ਰਿਤ ਦੀ ਦਾਤ ਜੀਵ ਦੀ ਝੋਲੀ ਵਿੱਚ ਪਾਉਂਦਾ ਹੈ। ਸਾਧ ਸੰਗਤ ਜੀ, ਬੜੀ ਵੱਡੀ ਦਾਤ ਹੈ। ਇਸ ਲਈ ਇਸ ਦਾਤ ਨੂੰ ਸੰਭਾਲ ਕਰਕੇ ਰੱਖਣਾ ਚਾਹੀਦਾ ਹੈ। ਤੋ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ, ਜਿਨ੍ਹਾਂ ਨੇ ਦਾਤ ਪ੍ਰਾਪਤ ਕੀਤੀ ਹੈ, ਤੇ ਸਾਧ ਸੰਗਤ ਜੀ ਇਹਨੂੰ ਸਾਂਭ ਕਰਕੇ ਰੱਖੀਏ। ਜਿਨ੍ਹਾਂ ਨੇ ਅਜੇ ਨਹੀਂ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਹਨਾਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੰਜਾਂ ਪਿਆਰਿਆਂ ਤੋਂ ਜ਼ਰੂਰ ਖੰਡੇ ਬਾਟੇ ਦੀ ਪਾਹਲ ਛਕੋ। ਸਾਧ ਸੰਗਤ ਜੀ, ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਬਣਾਵੋ। ਗਰੀਬ ਨਵਾਜ਼ ਗੁਰੂ ਕਲਗੀਧਰ ਪਿਤਾ ਬਾਜਾਂ ਵਾਲੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਮਹਾਰਾਜ ਸਾਹਿਬ ਜੀ ਦਾ ਬਚਨ ਸਤ ਕਰਕੇ ਮੰਨੀਏ, ਜੀਵਨ ਦੇ ਵਿੱਚ ਧਾਰਨ ਕਰੀਏ, ਨਿਤਨੇਮ ਰਹਿਤ ਮਰਜ਼ਾਦਾ ਦੇ ਧਾਰਨੀ ਹੋਈਏ। ਸਤਿਗੁਰੂ ਜੀ ਦੀਆਂ ਖੁਸ਼ੀਆਂ ਜਿਸ ਕਰਕੇ ਜੀਵਨ ਦੇ ਵਿੱਚ ਪ੍ਰਾਪਤ ਹੋ ਸਕਣ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਘਟ ਘਟ ਅੰਤਰ ਮੇਰਾ ਸੁਆਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।